ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ, ਗੁਰਪਾਲ ਸਿੰਘ ਸੋਹਲ ਜੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇੱਕ ਪਾਸੇ ਭਾਰਤ ਦੇ ਲੋਕ ਬੁਨਿਆਦੀ ਸਹੂਲਤਾਂ ਦੇ ਲਈ ਜੂਝ ਰਹੇ ਆ, ਉੱਧਰ ਭਾਰਤ ਦੇ ਵਿੱਚ ਮੋਦੀ ਨੇ ਰੱਖ ਦਿੱਤਾ ਬੁਲਟ ਟ੍ਰੇਨ ਦਾ ਨੀਂਹ ਪੱਥਰ। ਸ਼ਾਇਦ ਇਸੇ ਤੁਲਨਾ ਕਰਕੇ ਸਾਡੇ ਇੱਥੋਂ ਦੇ ਬਹੁਤ ਲੋਕ ਪੱਖੀ ਵਧੀਆ ਸ਼ਾਇਰ ਹੈ ਨਾ ਜਗਸੀਰ ਜੀਤਾ ਜੀ, ਉਹਨਾਂ ਨੇ ਲਿਖਿਆ ਸੀਗਾ ਕਿ ਬੰਦੇ ਮਾਰਨੇ ਨੂੰ ਬਣਾ ਲੀਆਂ ਮਜੈਲਾ ਤੇ ਨਰਮੇ ਦੀ ਸਾਥੋਂ ਸੁੰਡੀ ਨਾ ਮਰੇ। ਇੱਕ ਪਾਸੇ ਸਾਥੋਂ ਗਰੀਬੀ ਖਤਮ ਨਹੀਂ ਹੁੰਦੀ, ਰੋਟੀ ਪੂਰੀ ਨਹੀਂ ਹੁੰਦੀ, ਬੁਨਿਆਦੀ ਲੋੜਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ, ਪਰ ਦੂਜੇ ਪਾਸੇ ਅਸੀਂ ਇਸ ਤਰ੍ਹਾਂ ਦੀਆਂ ਲਗਾਤਾਰ ਤਰੱਕੀਆਂ ਵੀ ਛੂਹਦੇ ਜਾਂਦੇ ਹਾਂ। ਦੋਵੇਂ ਪਾਸੇ ਆ, ਇੱਕ ਪਾਸੇ ਸਪੇਸ ਦੇ ਵਿੱਚ ਝੰਡੇ ਗੱਡੇ ਜਾ ਰਹੇ ਆ, ਦੂਜੇ ਪਾਸੇ ਕੁਪੋਸ਼ਣ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਦੇ ਮਾਮਲੇ 'ਚ ਅਸੀਂ ਚੋਟੀ ਤੇ ਆ। ਦੋਨੀਆਂ ਸੱਚਾਈਆਂ ਜਿਹੜੀਆਂ ਉਹ ਅਟਲ ਆ, ਪ੍ਰਤੱਖ ਆ, ਕੋਈ ਲੁਕਾ ਛਿਪੀ ਹੈ ਨਹੀਂ ਇਹਦੇ 'ਚ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਅੱਜ ਬੁਲਟ ਟ੍ਰੇਨ ਦਾ ਨੀਂਹ ਪੱਥਰ ਰੱਖਿਆ ਗਿਆ। ਜਾਪਾਨੀ ਪ੍ਰਧਾਨ ਮੰਤਰੀ ਸ਼ਿਜ਼ੋ ਆਬੇ ਆਏ, ਗੁਜਰਾਤ ਦੇ ਵਿੱਚ ਗਏ। ਕਾਂਗਰਸ ਇਸ ਗੱਲ ਤੋਂ ਵੀ ਖਫਾ, ਉਹ ਕਹਿੰਦੇ ਕਿ ਸਵਾਗਤ ਜਿਹੜਾ ਦਿੱਲੀ 'ਚ ਹੋਣਾ ਚਾਹੀਦਾ ਸੀ, ਮੋਦੀ ਨੇ ਆਪਣੇ ਘਰ 'ਚ ਜਾ ਕੇ ਗੁਜਰਾਤ 'ਚ ਕੀਤਾ, ਇਹ ਗੱਲ ਮਾੜੀ ਕੀਤੀ ਆ। ਫਿਰ ਤੁਹਾਨੂੰ ਪਤਾ ਜਦੋਂ ਇਸ ਗੱਲ ਤੇ ਹੀ ਰਾਜਨੀਤੀ ਸ਼ੁਰੂ ਹੋ ਗਈ ਆ ਤੇ ਬੁਲਟ ਟ੍ਰੇਨ ਤੇ ਰਾਜਨੀਤੀ ਫਿਰ ਬੁਲਟ ਵਾਂਗੂ ਹੋਣੀ ਸੀਗੀ। ਰਾਜਨੀਤੀ ਬਹੁਤ ਜ਼ਿਆਦਾ ਹੋਈ ਆ ਇਸ ਪ੍ਰੋਜੈਕਟ ਦੇ ਵਿੱਚ। ਜੋ ਲਾਗਤ ਆਉਣੀ ਹੈ, ਅਨੁਮਾਨਿਤ ਲਾਗਤ ਹੈ, ਸ਼ਾਇਦ ਉਸ ਤੋਂ ਵੱਧ ਵੀ ਸਕਦੀ ਹੈ, ਉਹ 1,08,000 ਕਰੋੜ ਰੁਪਏ ਦੀ ਰੱਖੀ ਗਈ ਹੈ ਜੀ। ਯਾਨੀ 1 ਲੱਖ ਕਰੋੜ ਤੇ ਉੱਤੇ 8,000 ਕਰੋੜ। ਸਿੱਧਾ 1,08,000 ਕਰੋੜ ਨਾ ਗਿਣ ਲਿਓ, ਭਲਾ ਇਸ ਭੁਲੇਖੇ 'ਚ ਕੋਈ ਕੱਲ ਨੂੰ ਆਪਦੀ ਬੁਲਟ ਟ੍ਰੇਨ ਦਾ ਨੀਂਹ ਪੱਥਰ ਰੱਖ ਲੈ ਕੇ 1,08,000 ਰੁਪਏ ਲੱਗਦਾ। ਇਹਦੇ ਵਿੱਚ ਜਿਹੜਾ ਜਾਪਾਨ ਆ ਉਹਦੀ ਇਨਵੈਸਟਮੈਂਟ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ 88,000 ਕਰੋੜ ਦੀ ਹੈ। ਬਾਕੀ ਭਾਰਤ ਦਾ ਉਹ ਸਾਰਾ ਕਰਜ਼ਾ ਸਾਫਟ ਟਰਮ ਕਰਜ਼ਾ 50 ਸਾਲ ਲਈ ਕਰਜ਼ਾ ਦਿੱਤਾ ਗਿਆ ਭਾਰਤ ਨੂੰ, ਇਹਨਾਂ ਨੇ ਹੌਲੀ ਹੌਲੀ ਕਰਕੇ ਮੋੜਨਾ। ਨਾ ਸਾਡਾ ਉਹਦੇ 'ਚ ਕਿੱਲ ਆ, ਨਾ ਕੋਕਾ, ਨਾ ਤਕਨੀਕ ਆ, ਨਾ ਪਟੜੀ ਆ, ਨਾ ਸਾਡੇ ਕੋਲ ਬੁਲਟ ਟ੍ਰੇਨ ਆ। ਇੰਜੀਨੀਅਰ ਵੀ ਉਹਨਾਂ ਦੇ ਆਉਣੇ ਆ ਮੇਰੇ ਖਿਆਲ ਦੇ ਨਾਲ, ਲੇਬਰ ਵੀ ਉਹਨਾਂ ਦੀ ਹੋਊਗੀ, ਸਾਰਾ ਕੁਛ ਉਹਨਾਂ ਨੇ ਕਰਨਾ। ਹਿੰਗ ਲੱਗੇ ਨਾ ਫਟਕੜੀ, ਰੰਗ ਹੀ ਰੰਗ ਆ, ਬਸ ਸਾਡੀ ਬੁਲਟ ਟ੍ਰੇਨ ਹੋ ਜਾਣੀ ਆ ਜੀ। ਸਾਡੇ ਕੋਲ ਕੱਖ ਨਹੀਂ ਹੈ, ਕਿੱਲ ਕੋਕਾ ਕੁਛ ਨਹੀਂ ਅਸੀਂ ਆਪਣੇ ਪੱਲੇ ਲਾਉਣਾ, ਸਿਰ ਤੇ ਸਿਰਫ ਕਰਜ਼ਾ ਲੈਣਾ। ਸੋ ਇਹ ਜਿਹੜਾ ਪ੍ਰੋਜੈਕਟ ਆ ਉਹਦੇ ਬਾਰੇ ਕਿਆਫਾ ਲਾਇਆ ਜਾ ਰਿਹਾ ਕਿ 2022 ਤੱਕ ਪੂਰਾ ਹੋ ਜਾਏਗਾ। ਅਹਿਮਦਾਬਾਦ ਤੋਂ ਮੁੰਬਈ ਤੱਕ ਇਹ ਬੁਲਟ ਟ੍ਰੇਨ ਚੱਲੇਗੀ। ਅੱਛਾ ਜੀ। ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜਿਹੜੀ ਰਾਜਨੀਤੀ ਆ ਉਹਨੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਹੁੰਦਾ। ਜਦੋਂ ਕੰਪਿਊਟਰ ਲਿਆਂਦਾ ਸੀ ਰਾਜੀਵ ਗਾਂਧੀ ਨੇ, ਤੇ ਸਭ ਤੋਂ ਪਹਿਲਾ ਵਿਰੋਧ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ, ਤੇ ਅੱਜ ਕੰਪਿਊਟਰ ਦਾ ਸਭ ਤੋਂ ਜ਼ਿਆਦਾ ਫਾਇਦਾ IT ਸੈੱਲ ਵਾਲੇ ਭਾਰਤੀ ਜਨਤਾ ਪਾਰਟੀ ਦੇ ਚੁੱਕਦੇ ਆ। ਜਿੱਦਾਂ ਕਿਸੇ ਨੂੰ ਨੌਕਰੀ ਲਾਉਣਾ, ਸਭ ਤੋਂ ਜ਼ਿਆਦਾ ਬਕਾਓ ਵਕ ਜਾਂਦੇ ਆ। ਸੋ ਦੂਜੇ ਪਾਸੇ ਜਦੋਂ ਮਰੂਤੀ ਕਾਰ ਆਈ ਸੀ ਉਦੋਂ ਵੀ ਵਿਰੋਧ ਹੋਇਆ ਸੀ। ਜਦੋਂ ਮੋਬਾਈਲ ਇੱਥੇ ਇੰਟਰੋਡਿਊਸ ਹੋਇਆ ਭਾਰਤ 'ਚ 16 ਰੁਪਏ ਕਾਲ ਸੀਗੀ, ਉਦੋਂ ਵੀ ਲੋਕੀ ਕਹਿੰਦੇ ਸੀ ਵਿਰੋਧ, ਉਦੋਂ ਵੀ ਹੋਇਆ ਸੀ ਵਿਰੋਧ। ਹਮੇਸ਼ਾ ਹੁੰਦਾ ਇਹੋ ਜਿਹੇ ਪ੍ਰੋਜੈਕਟਾਂ ਦਾ। ਸੋ ਸਿਆਸੀ ਵਿਰੋਧ ਅੱਜ ਵੀ ਹੋਇਆ। ਪਰ ਸਭ ਤੋਂ ਵੱਡੀ ਗੱਲ ਇਸ ਵਿਰੋਧ ਦੇ ਵਿੱਚ ਇਹ ਸੀ ਕਿ ਸ਼ਿਵ ਸੈਨਾ ਜਿਹੜੇ ਕਿ ਇਹਨਾਂ ਦੇ ਅਲਾਇੰਸ ਪਾਰਟਨਰ ਆ, ਉਹ ਕਹਿੰਦੇ ਕਿ ਤੇ ਬਿਲਕੁਲ ਫਜ਼ੂਲ ਚੀਜ਼ ਆ ਜੀ। ਉਹ ਕਹਿੰਦੇ ਕਿ ਕਿਸਾਨਾਂ ਦੀ ਮੰਗ ਸੀਗੀ ਕਿ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਂਦਾ, ਤੇ ਬੁਲਟ ਟ੍ਰੇਨ ਦੀ ਤੇ ਕਿਸੇ ਦੇਸ਼ ਦੇ ਇੱਕ ਬੰਦੇ ਨੇ ਵੀ ਮੰਗ ਨਹੀਂ ਕੀਤੀ ਕਦੇ ਕਿ ਮੈਨੂੰ ਬੁਲਟ ਟ੍ਰੇਨ ਚਲਾ ਕੇ ਦਿਓ। ਕਹਿੰਦੇ ਕਿ ਉਹ ਮੰਗ ਪੂਰੀ ਕਰਨੀ ਚਾਹੀਦੀ ਸੀ ਜੋ ਸਾਡੇ ਦੇਸ਼ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਮੰਗ ਕਰਦਾ, ਉਹ ਮੰਗ ਪੂਰੀ ਕਰਨੀ ਚਾਹੀਦੀ ਸੀ। ਕਾਂਗਰਸੀਆਂ ਨੇ ਵੀ ਘੇਰਿਆ ਕਿ ਇਹ ਬੁਲਟ ਟ੍ਰੇਨ ਹੁਣ ਚਲਾਉਣ ਦਾ ਕੀ ਫਾਇਦਾ ਸੀਗਾ।
ਇਸ ਤਰ੍ਹਾਂ ਅਖਿਲੇਸ਼ ਯਾਦਵ ਨੇ ਕਿਹਾ, ਕਹਿੰਦੇ ਜਦੋਂ ਅਸੀਂ ਗੱਲ ਕਰਦੇ ਸੀ ਬੁਲਟ ਟ੍ਰੇਨ ਦੀ ਉਦੋਂ ਤੁਸੀਂ ਦੰਦੀਆਂ ਕੱਢਦੇ ਸੀ, ਹੁਣ ਕੀ ਹੋ ਗਿਆ। ਸੋ ਇਸ ਤਰ੍ਹਾਂ ਕਰਕੇ ਸਿਆਸੀ ਵਿਰੋਧ ਆਪਣੀ ਥਾਂ ਤੇ ਜਿਹੜਾ ਉਹ ਚੱਲਦਾ ਪਿਆ। ਦੂਜੇ ਪਾਸੇ ਬਹੁਤ ਸਾਰੀਆਂ ਉਮੀਦਾਂ ਦੇ ਨਾਲ ਮੋਦੀ ਸਾਹਿਬ ਨੇ ਅੱਜ ਨੀਂਹ ਪੱਥਰ ਕੱਢ ਦਿੱਤਾ। ਹੁਣ ਦੇਖੋ ਇਹਦਾ ਫਾਇਦਾ ਭਾਰਤ ਨੂੰ ਕਿੰਨਾ ਹੋਣਾ ਹੈ, ਕਿੰਨਾ ਇਹਦਾ ਫਾਇਦਾ ਹੋਣਾ ਭਾਰਤ ਨੂੰ, ਉਹ ਬਾਅਦ ਦੀਆਂ ਗੱਲਾਂ। ਪਰ ਇੱਕ ਦੋ ਚੀਜ਼ਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ 'ਚ ਬਾਜ਼ੀ ਮਾਰ ਜਾਣੀ। ਔਰ ਦੂਜੀ ਗੱਲ ਇਹ ਆ ਕਿ ਜਿਹੜੇ ਇੱਥੋਂ ਦੇ ਸਾਡੇ IT ਸੈਕਟਰ ਦੇ ਮਾਹਰ ਆ ਜਾਂ ਹੋਰ ਜਿਹੜੇ ਲੋਕ ਆਰਥਿਕਤਾ ਨਾਲ ਜੁੜੇ ਆ, ਤਰੱਕੀਆਂ ਦੀਆਂ ਸੰਭਾਵਨਾਵਾਂ ਤਲਾਸ਼ਣ ਵਾਲੇ ਜਿਹੜੇ ਜਗਿਆਸੂ ਲੋਕ ਆ, ਉਹ ਕਹਿੰਦੇ ਆ ਕਿ ਭਾਰਤ 'ਚ ਇਸ ਤਰ੍ਹਾਂ ਦੇ ਪ੍ਰਯੋਗ ਹੋਣੇ ਚਾਹੀਦੇ ਆ। ਪਰ ਉਹਨਾਂ ਦੀ ਜਮਾਤ ਦੇ ਹੀ ਕੁਝ ਬੰਦੇ ਇਹ ਕਹਿੰਦੇ ਆ ਕਿ ਫਰਾਂਸ ਤੇ ਚਾਈਨਾ ਵਰਗੇ ਜਿਹੜੇ ਦੇਸ਼ ਪਹਿਲਾਂ ਹੀ ਬੁਲਟ ਟ੍ਰੇਨ ਚਲਾਉਂਦੇ ਆ, ਉਹ ਇਹਨਾਂ ਚੀਜ਼ਾਂ ਤੋਂ ਔਖੇ ਆ। ਸੋ ਵਿਰੋਧਾਭਾਸ ਆ, ਹਰੇਕ ਪਾਸੇ ਵਿਰੋਧਾਭਾਸ ਆ। ਸਿਆਸਤ 'ਚ ਵੀ ਜੋ IT ਸੈਕਟਰ ਨਾਲ ਜੁੜੇ ਆ ਬੁੱਧੀਜੀਵੀ, ਆਰਥਿਕਤਾ ਨਾਲ ਜੁੜੇ ਬੁੱਧੀਜੀਵੀ, ਉਹਨਾਂ ਦੇ ਵਿੱਚ ਵੀ ਵਿਰੋਧਾਭਾਸ ਆ, ਹਰੇਕ ਥਾਂ ਤੇ ਵਿਰੋਧਾਭਾਸ ਆ। ਖੈਰ ਇਸ ਵਿਰੋਧਾਭਾਸ ਦੇ ਵਿੱਚੋਂ ਅੱਗੇ ਕਿਹੜਾ ਪੱਖ ਸਹੀ ਹੋਏਗਾ ਕਿਹੜਾ ਨਹੀਂ, ਉਹਦੇ ਲਈ ਇੰਤਜ਼ਾਰ ਕਰਨਾ ਪਊਗਾ। ਉਹਦਾ ਜਿਹੜੀ ਜਾਪਾਨ ਦੇ ਨਾਲ ਸ਼ੁਰੂਆਤ ਹੁੰਦੀ ਆ ਉਹਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ। ਮੇਰੇ ਖਿਆਲ ਦੇ ਨਾਲ ਜਾਪਾਨ ਭਾਰਤ ਦੇ ਨੇੜੇ ਟੁੱਕ ਰਿਹਾ, ਭਾਰਤ ਵੀ ਉਹਦੇ ਨਾਲ ਖਹਿੰਦਾ ਪਿਆ। ਸ਼ਾਇਦ ਇਹ ਇੱਕ ਨਵੀਂ ਸ਼ੁਰੂਆਤ ਏਸ਼ੀਆ ਦੇ ਵਿੱਚ। ਸ਼ੁਰੂਆਤ ਇਸ ਕਰਕੇ ਤੁਹਾਨੂੰ ਯਾਦ ਹੋਣਾ ਕਿ ਚਾਈਨਾ ਸਿਲਕ ਜੋ ਰੂਟ ਆ ਉਹ ਤਿਆਰ ਕਰਦਾ ਪਿਆ, ਭਾਰਤ ਉਹਦੇ ਚੋਂ ਪਿੱਛੇ ਹਟ ਗਿਆ ਸੀ। ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਾਪਾਨ ਤੇ ਭਾਰਤ ਰਲ ਕੇ ਕੋਈ ਨਾ ਕੋਈ ਇਹੋ ਜਿਹਾ ਪ੍ਰੋਜੈਕਟ ਹੈ ਜਿਹੜਾ ਉਹ ਸ਼ੁਰੂ ਕਰ ਸਕਦੇ ਆ ਆਪਣੇ ਪੱਧਰ ਤੇ ਲੌਬਿੰਗ ਕਰਕੇ ਉਹ ਇੱਕ ਗਰੁੱਪ ਬਣਾ ਕੇ ਇਸ ਤਰ੍ਹਾਂ ਦਾ ਸਿਲਕ ਰੂਟ ਜਾਂ ਇਹਦਾ ਕੋਈ ਬਦਲ ਹੈ ਜਿਹੜਾ, ਚਾਹੇ ਉਹ ਸਮੁੰਦਰੀ ਰਸਤੇ ਦਾ ਹੋਵੇ, ਉਹ ਜ਼ਰੂਰ ਇਸ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਕਰਨਗੇ। ਸੋ ਇੱਕ ਸ਼ੁਰੂਆਤ ਕਹੀ ਜਾ ਸਕਦੀ ਇਹਨਾਂ ਦੇ ਦੋਹਾਂ ਦੇ ਰਿਸ਼ਤਿਆਂ ਦੀ। ਪਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਲਈ ਫਾਇਦਾ ਇਹ ਆ ਕਿ ਗੁਜਰਾਤ 'ਚ ਇਹ ਸ਼ੁਰੂ ਹੋਣ ਜਾ ਰਹੀ ਹੈ ਬੁਲਟ ਟ੍ਰੇਨ। ਹਾਲੇ ਸ਼ੁਰੂ ਤੇ ਹੋਣੀ ਵੈਸੇ 2022 ਦੇ ਵਿੱਚ, ਪਰ ਇਹਨਾਂ ਨੇ ਪ੍ਰਚਾਰ ਇਸ ਤਰੀਕੇ ਨਾਲ ਕਰਨਾ ਕਿ ਇਹ ਵੀ ਗੁਜਰਾਤ ਮਾਡਲ ਵਾਂਗੂ ਸਾਰੇ ਪਾਸੇ ਬੁਲਟ ਟ੍ਰੇਨ ਦੌੜ ਜਾਣੀ ਹੈ। ਵੈਸੇ ਰੂਟ ਉਹਦਾ ਭਾਵੇਂ ਹੈਗਾ ਨਾ ਅਹਿਮਦਾਬਾਦ ਤੋਂ ਮੁੰਬਈ ਤੱਕ ਦਾ, ਪਰ ਇਹ ਸਾਰੇ ਭਾਰਤ 'ਚ ਉਹਨਾਂ ਨੇ ਚਲਾ ਦੇਣੀ ਹੈ। ਕਰਨਾ ਜੀ ਅਸੀਂ ਬੁਲਟ ਦਾ ਕਰਤਾ, ਅਸੀਂ ਬੁਲਟ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕਰ ਦਿੱਤਾ। ਪਰ ਇਹਦੇ ਵਿੱਚ ਜਿਵੇਂ ਅਮਿਤਾਭ ਬੱਚਨ ਕਹਿੰਦਾ ਸੀਗਾ ਨਾ ਜੀ, ਮੇਰੇ ਪਾਸ ਬੰਗਲਾ ਹੈ, ਮੇਰੇ ਪਾਸ ਗਾੜੀ ਹੈ, ਤੇਰੇ ਪਾਸ ਕਿਆ ਹੈ, ਉਹ ਕਹਿੰਦਾ ਮੇਰੇ ਪਾਸ ਮਾਂ ਹੈ। ਤੇ ਜਦੋਂ ਇਹਨਾਂ ਨੂੰ ਸਵਾਲ ਕੀਤੇ ਜਾਇਆ ਕਰਨਗੇ ਕਿ ਤੁਹਾਡੀ GDP ਕਿਉਂ ਡਿੱਗੀ, ਤੁਹਾਡੀ ਨੋਟਬੰਦੀ ਫੇਲ ਕਿਉਂ ਹੋ ਗਈ ਜੀ, ਤੁਸੀਂ ਪਾਕਿਸਤਾਨ ਨੂੰ ਕਾਬੂ ਕਿਉਂ ਨਹੀਂ ਕਰ ਸਕੇ, ਅੱਤਵਾਦ ਦਾ ਲੱਕ ਕਿਉਂ ਨਹੀਂ ਤੋੜ ਸਕੇ, ਚਾਈਨਾ ਨਾਲ ਤੁਹਾਡੀ ਕੂਟਨੀਤੀ ਹੈ ਜਿਹੜੀ ਉਹ ਦੋਗਲੀ ਜੀ ਕਿਉਂ ਆ, ਇਹਨਾਂ ਸਾਰੇ ਮੁੱਦਿਆਂ ਤੇ ਜਦੋਂ ਘੇਰਿਆ ਜਾਇਆ ਕਰੂਗਾ ਤੇ ਫਿਰ ਇਹਨਾਂ ਦੇ ਜਿਹੜੇ IT ਸੈੱਲ ਵਾਲੇ ਉਹ ਬਾਹਰ ਨਿਕਲ ਕੇ ਆਇਆ ਕਰਨਗੇ ਤੇ ਕਿਹਾ ਕਰਨਗੇ ਸਾਡੇ ਕੋਲ ਬੁਲਟ ਟ੍ਰੇਨ ਹੈ। ਸੋ ਇਹ ਵੀ ਇੱਕ ਫਾਇਦਾ ਹੈਗਾ। ਜੀ ਬਸ ਇੰਨੇ ਕੀ ਫਾਇਦਾ ਆ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਪਹਿਲੂ ਖਾਨ ਦੇ ਦੋਸ਼ਾਂ ਵਿੱਚ ਜਿਹੜੇ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕਲੀਨ ਚਿੱਟ ਦਿੱਤੀ ਹੈ। ਦੇਖੋ ਇਹ ਜਿਹੜਾ ਪਹਿਲੂ ਖਾਨ ਦਾ ਮਸਲਾ ਸੀਗਾ ਉਹ 1 ਅਪ੍ਰੈਲ ਨੂੰ ਵਾਪਰਿਆ ਸੀ। ਘਟਨਾ ਜਿਹੜੀ ਸੀ ਉਹ ਲੋਕਾਂ ਦੇ ਸਾਹਮਣੇ ਆਈ ਸੀ ਕਿ 3 ਜਾਂ 4 ਅਪ੍ਰੈਲ ਨੂੰ, ਔਰ ਲੱਗਦਾ ਕਿ ਅਪ੍ਰੈਲ ਫੂਲ ਹੀ ਬਣ ਗਿਆ ਫਿਰ ਉਹਦੇ ਨਾਲ ਵਿਚਾਰੇ ਨਾਲ, ਕਿਉਂਕਿ 1 ਅਪ੍ਰੈਲ ਦੀ ਘਟਨਾ ਸੀ ਕਿ 1 ਅਪ੍ਰੈਲ ਨੂੰ ਅਪ੍ਰੈਲ ਫੂਲ ਹੁੰਦਾ। ਪਹਿਲੂ ਖਾਨ ਮਰਿਆ, ਕੁੱਟ ਕੇ ਮਾਰਿਆ ਗਿਆ। ਤੁਸੀਂ ਅਮਰੀਕਾ 'ਚ ਬੈਠਿਆ ਜਾਂ ਕੈਨੇਡਾ 'ਚ ਬੈਠਿਆ ਵੀ ਉਹ ਫੋਟੋ ਦੇਖੀਆਂ ਹੋਣੀਆਂ ਜਿੱਦਾਂ ਉਹਨੂੰ ਕੁੱਟਿਆ ਜਾ ਰਿਹਾ ਸੀ ਸੜਕ ਤੇ ਜੀ, ਕਿੱਦਾਂ ਉਹ ਬਜ਼ੁਰਗ ਜਿਹੜਾ ਤਰਲੇ ਪਾਉਂਦਾ ਪਿਆ ਸੀ, ਕਿੱਦਾਂ ਹਾੜੇ ਕੱਢਦਾ ਪਿਆ ਸੀ ਕਿ ਹਾੜਾ ਖੁਦਾ ਦਾ ਮੈਨੂੰ ਮੇਰਾ ਦੋਸਤ ਇਹ ਦੱਸ ਦਿਓ। ਅੰਨੇਵਾਹ ਕੁੱਟਿਆ ਗਿਆ, ਦੂਜੇ ਤੀਜੇ ਦਿਨ ਜਾ ਕੇ ਹਸਪਤਾਲ 'ਚ ਮਰ ਗਿਆ ਸੀ। ਉਸ ਤੋਂ ਬਾਅਦ ਭਾਰਤੀ ਮੀਡੀਆ 'ਚ ਖਬਰ ਚੱਲੀ, ਬੜੇ ਵੱਡੇ ਪੱਧਰ ਤੇ ਲੋਕਾਂ ਨੇ ਇਸ ਚੀਜ਼ ਨੂੰ ਕੰਡੈਮ ਕੀਤਾ, ਬਹੁਤ ਜ਼ਿਆਦਾ ਵਿਰੋਧ ਕੀਤਾ ਕਿ ਇਹ ਗਲਤ ਆ। ਇਸ ਤਰ੍ਹਾਂ ਦੀ ਹਿੰਸਕ ਭੀੜ ਜਿਹੜੀ ਆ ਉਹ ਜਿਸ ਤਰ੍ਹਾਂ ਦਾ ਇੱਥੇ ਭਾਰਤ 'ਚ ਮਾਹੌਲ ਬਣਾਉਂਦੀ ਪਈ ਆ ਉਹ ਭਾਰਤ ਲਈ ਸ਼ੁਭ ਸੰਕੇਤ ਨਹੀਂ ਹੈ। ਉਸ ਤੋਂ ਬਾਅਦ ਹੀ ਚਰਚਾ ਚੱਲੀ ਸੀਗੀ ਮੌਬ ਲਿੰਚਿੰਗ ਦੀ। ਖੈਰ ਹੁਣ ਉਸ ਮਾਮਲੇ 'ਚ ਇੱਕ ਨਵਾਂ ਮੋੜ ਆਇਆ। 6 ਬੰਦਿਆਂ ਨੂੰ ਇਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਆ। ਕਲੀਨ ਚਿੱਟ ਪਾਉਣ ਵਾਲੇ ਆ ਹੁਕਮ ਚੰਦ, ਨਵੀਨ ਵਰਮਾ, ਨਵੀਨ ਸ਼ਰਮਾ, ਜਗਪਾਲ ਯਾਦਵ, ਓਮ ਪ੍ਰਕਾਸ਼, ਸੁਧੀਰ, ਰਾਹੁਲ ਸੈਣੀ। ਇਹਨਾਂ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਪੁਲਿਸ ਵੱਲੋਂ। ਹੁਣ ਦੇਖੋ ਪੁਲਿਸ ਨੇ ਜਿਹੜੀ ਇਹ ਕਲੀਨ ਚਿੱਟ ਦਿੱਤੀ ਆ, ਕਲੀਨ ਚਿੱਟ ਦਿੰਦਿਆਂ ਜਿਹੜਾ ਆਧਾਰ ਪੇਸ਼ ਕੀਤਾ ਉਹ ਵੀ ਬੜਾ ਦਿਲਚਸਪ ਹੈ। ਉਹ ਕਹਿੰਦੇ ਜੀ ਕਿ ਇਹਨਾਂ ਦੀ ਜਿਹੜੀ ਟੈਲੀਫੋਨ ਦੀ ਲੋਕੇਸ਼ਨ ਹੈ ਉਹ ਸਭ ਪਤਾ ਕੀਤੀ ਆ, ਉਹ ਇੱਥੋਂ ਦੀ ਨਹੀਂ ਆਉਂਦੀ। ਸੈਕੰਡ ਉਹ ਕਹਿੰਦੇ ਆ ਕਿ ਜਿਹੜੇ ਬੰਦਿਆਂ ਦਾ ਨਾਂ ਲਿਆ ਜਾ ਰਿਹਾ ਸੀਗਾ ਪਹਿਲੂ ਖਾਨ ਵੱਲੋਂ, ਉਹ ਬੰਦੇ ਤੇ ਉਸ ਸਮੇਂ ਕਹਿੰਦੇ ਕਿ ਗਊਸ਼ਾਲਾ ਦੇ ਵਿੱਚ ਗਾਵਾਂ ਨੂੰ ਪੱਠੇ ਪਾਉਂਦੇ ਪਏ ਸਨ।
ਤੇ ਗਊਸ਼ਾਲਾ ਵਾਲਿਆਂ ਕਰਮਚਾਰੀਆਂ ਨੇ ਦੱਸਿਆ ਕਿ ਹਾਂਜੀ ਇੱਥੇ ਗਊ ਸੇਵਾ ਕਰਦੇ ਪਏ ਸੀਗੇ। ਚਲੋ ਗੱਲ ਖਤਮ। ਕਹਿੰਦੇ ਕਿ ਇਹਨਾਂ ਨੂੰ ਕਲੀਨ ਚਿੱਟ ਆ। ਹੁਣ ਦੇਖੋ ਇੱਕ ਮਸਲਾ ਬਹੁਤ ਵੱਡਾ ਹੈ ਇੱਥੇ। ਰਾਜਸਥਾਨ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ, ਪਰ ਇਹ ਕਲੀਨ ਚਿੱਟ ਜਿਹੜੀ ਆ ਉਹ ਕਿਸ ਆਧਾਰ ਤੇ ਦਿੱਤੀ ਜਾ ਰਹੀ ਹੈ ਕਿ ਜੀ ਉਹਨਾਂ ਦੇ ਫੋਨ ਦੀ ਲੋਕੇਸ਼ਨ ਇੱਥੋਂ ਦੀ ਨਹੀਂ ਸੀਗੀ। ਸੈਕੰਡ, ਗਊਸ਼ਾਲਾ ਦੇ ਕਰਮਚਾਰੀ ਇਹ ਗਵਾਹੀ ਦਿੰਦੇ ਆ ਕਿ ਨਹੀਂ ਜੀ ਉਹ ਤੇ ਇੱਥੇ ਗਊ ਸੇਵਾ ਕਰਦੇ ਪਏ ਸਨ। ਪਰ ਇਹਦੇ ਵਿੱਚ ਜੋ ਆਪਾਂ ਇੱਕ ਹਮੇਸ਼ਾ ਨੁਕਤਾ ਦੇਖਦੇ ਹਾਂ ਕਾਨੂੰਨੀ ਭਾਸ਼ਾ 'ਚ ਕਿ ਜਿਹੜਾ ਬੰਦਾ ਮਰਨ ਤੋਂ ਪਹਿਲਾਂ ਬਿਆਨ ਦਿੰਦਾ ਉਹੀ ਅਹਿਮੀਅਤ ਰੱਖਦਾ ਕੇਸ ਦੇ ਵਿੱਚ। ਫਿਰ ਉਸ ਬਿਆਨ ਦੀ ਅਹਿਮੀਅਤ ਕੀ ਹੋਗੀ? ਕਿਉਂਕਿ ਜਦੋਂ ਪਹਿਲੂ ਖਾਨ ਮਰਿਆ ਸੀ, ਮਰਨ ਤੋਂ ਪਹਿਲਾਂ ਉਹਨੇ ਇਹਨਾਂ ਬੰਦਿਆਂ ਦੇ ਨਾਂ ਲਏ ਸੀ। ਹਾਲਾਂਕਿ ਉਹ ਬੰਦਾ ਜਾਣਦਾ ਨਹੀਂ ਸੀ ਕਿਉਂਕਿ ਉਹ ਤੇ ਹਰਿਆਣੇ ਦੇ ਨੂੰਹ ਦਾ ਸੀ। ਨੂੰਹ ਇੱਕ ਕਸਬਾ ਛੋਟਾ ਜਿਹਾ ਉਹ ਤੇ ਉੱਥੋਂ ਦਾ ਸੀ ਤੇ ਉਹਨੂੰ ਕੁੱਟਿਆ ਗਿਆ, ਮਾਰਿਆ ਗਿਆ ਰਾਜਸਥਾਨ 'ਚ। ਉਹਨਾਂ ਨੂੰ ਜਾਣਦਾ ਨਹੀਂ ਸੀ। ਉਸ ਬੰਦੇ ਨੇ ਦੱਸਿਆ ਸੀਗਾ ਕਿ ਉਹ ਜਦੋਂ ਮੈਨੂੰ ਕੁੱਟਦੇ ਪਏ ਸਨ, ਸਾਨੂੰ ਬਹੁਤ ਬੇਰਹਿਮੀ ਨਾਲ ਮਾਰਦੇ ਪਏ ਸਨ, ਉਹ ਇੱਕ ਦੂਜੇ ਨੂੰ ਕਾਲ ਕਰ ਰਹੇ ਸਨ ਇਹਨਾਂ ਨਾਮਾਂ ਤੇ। ਬਾਅਦ ਦੇ ਵਿੱਚ CCTV ਫੁਟੇਜ ਦੇ ਆਧਾਰ ਤੇ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈਡ ਕੀਤਾ ਗਿਆ ਤੇ ਨਾਮਜ਼ਦ ਕੀਤਾ ਗਿਆ। ਬਾਅਦ ਦੇ ਵਿੱਚ 2 ਨਾਬਾਲਗ ਵੀ ਇਸ ਕੇਸ ਦੇ ਵਿੱਚ ਸ਼ਾਮਲ ਕੀਤੇ ਗਏ। ਹੁਣ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ, ਜਦ ਕਿ ਦੱਸਦੇ ਆ ਕਿ ਸਭ ਤੋਂ ਜ਼ਿਆਦਾ ਇਹਨਾਂ ਬੰਦਿਆਂ ਨੇ ਉਹਨੂੰ ਮਾਰਿਆ ਕੁੱਟਿਆ ਸੀ। ਔਰ ਹੁਣ ਦੱਸਦਾ ਕੌਣ ਆ? ਦੱਸਦਾ ਪਹਿਲੂ ਖਾਨ ਦਾ ਇੱਕ ਉਹ ਮੁੰਡਾ ਜਿਹੜਾ ਇਸ ਕੁੱਟਮਾਰ ਦਾ ਆਪ ਸ਼ਿਕਾਰ ਸੀ। ਉਹਦਾ ਨਾਂ ਇਰਸ਼ਾਦ ਆ। ਉਹ ਕਹਿੰਦਾ ਜੀ ਕਿ ਮੈਂ ਇਸ ਗੱਲ ਦਾ ਗਵਾਹ ਕਿ ਮੇਰੇ ਅੱਬਾ ਨੂੰ ਜਦੋਂ ਕੁੱਟ-ਕੁੱਟ ਕੇ ਦੂਰਾ ਕੀਤਾ ਜਾ ਰਿਹਾ ਸੀਗਾ ਤੇ ਇਹੀ ਬੰਦੇ ਸੀ ਜੋ ਆਪੋ ਵਿੱਚ ਗੱਲਾਂ ਕਰਦੇ ਸੀ। ਇੱਕ ਕਹਿੰਦਾ ਸੀ ਉਹ ਹੁਕਮ ਫਲਾਣੇ ਨੂੰ ਖਿੱਚ ਕੇ ਇੱਧਰ ਲਿਆ, ਇਹਨੂੰ ਮਾਰ, ਗਾਲਾਂ ਕੱਢ ਕੇ ਫਲਾਣਿਆ ਰਾਹੁਲ ਮਾਰ ਡੰਡਾ ਤੇ। ਉਹ ਕਹਿੰਦਾ ਕਿ ਇਹੀ ਬੰਦੇ ਸੀ। ਹੁਣ ਇਹਨਾਂ ਬੰਦਿਆਂ ਨੂੰ ਕਲੀਨ ਚਿੱਟ ਇਹ ਦੇ ਰਹੇ ਆ। ਹੁਣ ਇੱਥੋਂ ਇੱਕ ਚੀਜ਼ ਹੋਰ ਵੀ ਸ਼ੱਕ ਦੇ ਦਾਇਰੇ 'ਚ ਆ ਕਿ ਕੀ ਮਰਨ ਵਾਲਾ ਬੰਦਾ ਜਿਹੜਾ ਉਹਦਾ ਬਿਆਨ ਤੁਸੀਂ ਬਿਲਕੁਲ ਹੌਲਿਆ ਕਰ ਦਿੱਤਾ ਤੇ ਉਸ ਬੰਦੇ ਦੀ ਜਗ੍ਹਾ ਤੇ ਤੁਸੀਂ ਅਹਿਮੀਅਤ ਕਿਹਨੂੰ ਦੇ ਰਹੇ ਹੋ? ਗਊਸ਼ਾਲਾ ਦੇ ਕਰਮਚਾਰੀ ਨੂੰ। ਔਰ ਇਹ ਲੋਕ ਕੌਣ ਨੇ? ਹਿੰਦੂਵਾਦੀ ਸੰਗਠਨਾਂ ਨਾਲ ਜੁੜੇ ਲੋਕ। ਤੇ ਗਊਸ਼ਾਲਾ ਨੂੰ ਕੌਣ ਚਲਾਉਂਦੇ ਆ? ਇਹੀ ਲੋਕ। ਯਾਨੀ ਇਹਨਾਂ ਦੀ ਉਹ ਗਵਾਹੀ, ਇਹੀ ਮੁਲਜ਼ਮ ਔਰ ਇਹਨਾਂ ਦੀ ਗਵਾਹੀ ਜਿਹੜੀ ਪ੍ਰਵਾਨ, ਔਰ ਜਿਹੜਾ ਸ਼ਿਕਾਰ ਬੰਦਾ ਜਿਹੜਾ ਕਤਲ ਹੋਇਆ ਉਹਦੀ ਗਵਾਹੀ ਤੁਸੀਂ ਮੰਨੀ ਹੋਈ ਨਹੀਂ। ਹੁਣ ਮੋਬਾਇਲ ਫੋਨਾਂ ਦੀ ਲੋਕੇਸ਼ਨ ਦਾ ਹਿਸਾਬ ਕਿਤਾਬ ਹੈ ਜਿਹੜਾ, ਇਹ ਮੈਨੂੰ ਸਮਝ ਨਹੀਂ ਆਇਆ। ਮੰਨ ਲਓ ਜੇ ਤੁਸੀਂ ਕਿਸੇ ਨੂੰ ਕਲੀਨ ਚਿੱਟ ਹੀ ਦੇਣੀ ਹੈ ਤੇ ਉਹਦੀ ਲੋਕੇਸ਼ਨ ਜਿੱਥੋਂ ਦੀ ਮਰਜ਼ੀ ਬਣਾ ਦਿਓ। ਇਹਦੇ 'ਚ ਕੀ ਆ ਜੀ? ਇਹਦੇ 'ਚ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਨਾ। ਜਿਹੜਾ ਨੰਬਰ ਉੱਥੇ ਪਿਆ ਸੀਗਾ ਉਸੇ ਨੰਬਰ ਨੂੰ ਤੁਸੀਂ ਰੱਖ ਦਿਓ ਕਿ ਇਹ ਬੰਦਾ ਆਹ ਨੰਬਰ ਵਰਤਦਾ। ਹੁਣ ਜਾ ਕੇ ਕਿੱਥੋਂ ਅਦਾਲਤ ਸਾਬਤ ਕਰੂਗੀ ਕਿ ਨਹੀਂ ਜੀ ਆਹ ਨੰਬਰ ਫਲਾਣਾ ਨਹੀਂ ਆਹ ਵਰਤਦਾ ਸੀਗਾ, ਜਦੋਂ ਉਹਨਾਂ ਨੂੰ ਤਾਂ ਕੋਈ ਨੇੜੇ ਤੇੜੇ ਕੋਈ ਜਾਣਦਾ ਹੀ ਨਹੀਂ ਸੀਗਾ। ਤੇ ਜੇ ਇਸ ਆਧਾਰ ਤੇ ਕੰਮ ਚੱਲਣ ਲੱਗ ਪਿਆ ਫਿਰ ਤੇ ਮੁਲਜ਼ਮ ਬੜਾ ਸੌਖਿਆ ਛੁੱਟ ਜਾਇਆ ਕਰਨਗੇ ਜੀ। ਉਹ 2 ਨੰਬਰ ਲੈ ਲਿਆ ਕਰਨਗੇ, 1 ਨੰਬਰ ਗੁਪਤ ਰੱਖਿਆ ਕਰਨਗੇ, 1 ਨੰਬਰ ਇਹੋ ਜਿਹਾ ਰੱਖਿਆ ਕਰਨਗੇ। ਜਦੋਂ ਕੰਮ ਕਰਨ ਜਾਇਆ ਕਰਨਗੇ ਇੱਕ ਟੈਲੀਫੋਨ ਆਪਦਾ ਘਰੇ ਰੱਖ ਗਏ ਤੇ ਇੱਕ ਨਾਲ ਲੈ ਗਏ। ਜਦੋਂ ਫੜੇ ਗਏ ਹਾਂਜੀ ਸਾਡੀ ਲੋਕੇਸ਼ਨ ਘਰ ਦੀ ਹੈ ਤੇ ਭਾਵੇਂ ਉਹ ਤੇ ਥਾਣੇ ਦੇ ਵਿੱਚ ਹੀ ਜਾ ਕੇ ਵੜ ਕੇ ਵਾਰਦਾਤ ਕਰਨ, ਕੀ ਪੁਲਿਸ ਵਾਲੇ ਮੰਨ ਲੈਣਗੇ ਕਿ ਨਹੀਂ ਜੀ ਇਹਨਾਂ ਦੇ ਟੈਲੀਫੋਨ ਦੀ ਲੋਕੇਸ਼ਨ ਤੇ ਘਰ ਦੀ ਆਈ ਜਾਂਦੀ ਹੈ? ਸੋ ਬੜੀ ਅਜੀਬੋ ਗਰੀਬ ਜੀ ਇਹ ਇਨਵੈਸਟੀਗੇਸ਼ਨ ਹੋਈ ਹੈ ਕਿ ਪੀੜਤ ਦੇ ਔਰ ਕਤਲ ਹੋਣ ਵਾਲੇ ਬੰਦੇ ਦੇ ਬਿਆਨ ਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਔਰ ਉਹ ਗਵਾਹੀਆਂ ਜਿਹੜੀਆਂ ਕਿ ਕਿਤੇ ਵੀ ਠਹਿਰਦੀਆਂ ਨਹੀਂ ਔਰ ਇਹਨਾਂ ਨੇ ਅਦਾਲਤ 'ਚ ਠਹਿਰਨਾ ਵੀ ਨਹੀਂ, ਕਿਉਂਕਿ ਇਹਨਾਂ ਨੇ ਜੋ ਕਲੀਨ ਚਿੱਟ ਦਿੱਤੀ ਹੈ ਉਹ ਪ੍ਰਵਾਨ ਕਰਨਾ ਅਦਾਲਤ ਨੇ ਜੀ। ਜਿੱਦਾਂ ਇੱਥੇ ਪੰਜਾਬ ਦੇ ਵਿੱਚ ਕੈਂਸਲੇਸ਼ਨ ਰਿਪੋਰਟਾਂ ਲੱਗਦੀਆਂ ਰਹੀਆਂ ਨੇ, ਕਦੇ ਕੈਪਟਨ ਅਮਰਿੰਦਰ ਸਿੰਘ ਦੀ, ਕਦੇ ਤੋਤਾ ਸਿੰਘ ਦੀ, ਕਦੇ ਸਾਹਿਬ ਦੀ ਡੇਰੇ ਸਰਸੇ ਵਾਲੇ ਦੀ। ਇਹ ਕੈਂਸਲੇਸ਼ਨ ਰਿਪੋਰਟਾਂ ਪੁਲਿਸ ਪੇਸ਼ ਕਰਦੀ ਸੀ, ਅਦਾਲਤ ਇਹਨਾਂ ਨੂੰ ਪ੍ਰਵਾਨ ਕਰਦੀ ਜਾਂ ਨਦਾਰਦ ਕਰ ਦਿੰਦੀ ਜਾਂ ਰੱਦ ਕਰ ਦਿੰਦੀ। ਉਹ ਅਦਾਲਤ ਦੀ ਮਰਜ਼ੀ ਹੈ। ਸੋ ਹੁਣ ਅਦਾਲਤ ਵੇਖੇਗੀ ਕਿ ਕੀ ਇਸ ਜਾਂਚ ਪੜਤਾਲ 'ਚ ਕੋਈ ਦਮ ਆ, ਪਰ ਮੈਨੂੰ ਦਮ ਨਜ਼ਰ ਆਉਂਦਾ ਨਹੀਂ। ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਕਿ ਇਸ ਜਾਂਚ ਪੜਤਾਲ ਦਾ ਜੋ ਦਾਇਰਾ ਸੀ ਉਹ ਬੜਾ ਛੋਟਾ ਦਾਇਰਾ ਸੀ ਔਰ ਉਸ ਛੋਟੇ ਦਾਇਰੇ ਤੇ ਬਹੁਤ ਵੱਡਾ ਸਿਆਸੀ ਪਰਛਾਵਾਂ ਸੀ ਜਿਸਨੇ ਕੰਮ ਕੀਤਾ। ਕਿਉਂਕਿ ਜਦੋਂ ਇਹ ਫੜੇ ਗਏ ਸੀਗੇ ਤੇ ਉਦੋਂ ਹੀ ਇਹ ਬਿਆਨ ਆਉਣ ਲੱਗ ਪਏ ਸੀਗੇ। ਇਹਨਾਂ 'ਚ ਕੁਛ ਬੰਦੇ ਫੜੇ ਗਏ ਸੀ, ਇਹਨਾਂ 'ਚੋਂ 4-5 ਤੇ ਹਾਲੇ ਵੀ ਫਰਾਰ ਆ। ਜਦੋਂ ਫੜੇ ਗਏ ਸੀਗੇ ਇਹਨਾਂ ਦੇ ਹੀ ਇੱਕ ਸੰਗਠਨ ਦੀ ਇੱਕ ਬਹੁਤ ਵੱਡੀ ਬੀਬੀ ਆਗੂ, ਉਹਨੇ ਕਹਿੰਦਾ ਸੀ ਕਿ ਇਹ ਤੇ ਰਾਜਗੁਰੂ ਸੁਖਦੇਵ ਵਰਗੀ ਕੁਰਬਾਨੀ ਕਰਨ ਵਾਲੇ ਬੰਦੇ ਆ, ਇਹਨਾਂ ਨੂੰ ਕੌਣ ਅੰਦਰ ਕਰ ਦੂਗਾ? ਸੋ ਜਿਹੜੇ ਉਦੋਂ ਹੀ ਇਹਨਾਂ ਦੀ ਪਿੱਠ ਤੇ ਖੜੇ ਸੀ ਉਹਨਾਂ ਨੇ ਇਹਨਾਂ ਨੂੰ ਅੰਦਰ ਕਿੱਥੇ ਜਾਣ ਦੇਣਾ ਸੀ? ਜੀ ਜੀ ਜੀ। ਅਗਲੀ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਰੋਹਿੰਗਿਆ ਸ਼ਰਨਾਰਥੀਆਂ ਦੇ ਮਾਮਲੇ 'ਚ ਕੇਂਦਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦੇ ਕੇ ਫਿਰ ਹੋਲਡ ਕੀਤਾ। ਬੜੀ ਅਜੀਬੋ ਗਰੀਬ ਜੀ ਸਥਿਤੀ ਹੋਈ ਅੱਜ ਜੀ। ਸ਼ਾਮੀ ਇਹਨਾਂ ਨੇ
ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਕਹਿ ਦਿੱਤਾ ਕਿ ਰੋਹਿੰਗਿਆ ਮੁਸਲਮਾਨ ਜਿਹੜੇ ਸ਼ਰਨਾਰਥੀ ਇੱਥੇ ਸਾਡੇ ਭਾਰਤ ਦੇ ਵਿੱਚ ਆਏ ਆ, ਇਹ ਸਾਡੀ ਅੰਦਰੂਨੀ ਸੁਰੱਖਿਆ ਲਈ ਖਤਰਾ ਨੇ, ਲਿਹਾਜ਼ਾ ਅਸੀਂ ਇਹਨਾਂ ਨੂੰ ਇੱਥੇ ਨਹੀਂ ਰੱਖਣਾ। ਸੋ ਨਾਲ ਦੀ ਨਾਲ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਭਾਰਤ ਦੇ ਵਿੱਚ ਚਰਚਾ ਛਿੜ ਗਿਆ ਜੀ ਕਿ ਕੇਂਦਰ ਤੇ ਬਿਲਕੁਲ ਰਸਾ ਹੀ ਖਿੱਚ ਕੇ ਖੜ ਗਿਆ, ਨਹੀਂ ਜੀ ਇਹਨਾਂ ਨੂੰ ਇੱਥੋਂ ਕੱਢਣਾ ਹੀ ਕੱਢਣਾ, ਕਿਉਂਕਿ ਇਹਨਾਂ ਨੇ ਹਲਫਨਾਮੇ ਦੇ ਵਿੱਚ ਇਹ ਲਿਖਿਆ ਕਿ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਭਾਰਤ 'ਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਹਨਾਂ ਦੇ ਅੱਤਵਾਦੀ ਸੰਗਠਨਾਂ ਦੇ ਨਾਲ ਸੰਪਰਕ ਨੇ, ਉਹਨਾਂ ਦੇ ਤਾਲੁਕਾਤ ਨੇ। ਸੋ ਜਦੋਂ ਰੌਲਾ ਪਿਆ, ਕਾਫੀ ਰੌਲਾ ਪਿਆ, 10 ਦੇ ਬਾਅਦ ਦੇ ਵਿੱਚ ਨਾਲ ਦੀ ਨਾਲ ਇਹ ਖਬਰ ਆ ਗਈ ਕਿ ਜੀ ਇਹ ਜਿਹੜਾ ਇਹਨਾਂ ਨੇ ਹਲਫਨਾਮਾ ਦਿੱਤਾ ਸੀ ਉਹ ਹੋਲਡ ਕਰ ਲਿਆ ਗਿਆ। ਹੁਣ ਹੋਲਡ ਕਿਉਂ ਕੀਤਾ ਗਿਆ, ਸਮਝ ਤੋਂ ਪਰੇ ਦੀ ਗੱਲ ਆ ਕਿ ਜੇ ਤੁਸੀਂ ਹੋਲਡ ਹੀ ਕਰਨਾ ਸੀਗਾ ਤੇ ਹਲਫਨਾਮਾ ਦੇਣ 'ਚ ਇੰਨੀ ਕਾਹਲੀ ਕਿਉਂ ਕੀਤੀ? ਹਲਫਨਾਮੇ ਦੇ ਵਿੱਚ ਕੀ ਲਿਖਿਆ? ਹਲਫਨਾਮੇ ਦੇ ਵਿੱਚ ਇਹਨਾਂ ਨੇ ਜੋ ਲਿਖਿਆ ਕਿ ਇਹਨਾਂ ਦੇ ਅੱਤਵਾਦੀਆਂ ਨਾਲ ਸੰਬੰਧ ਆ। ਹੁਣ ਸ਼ਰਨਾਰਥੀਆਂ ਦੇ ਵਿੱਚ ਤੇ ਰਾਜ ਕਰਨਵੀਰ ਸਿੰਘ ਜੀ ਛੋਟੇ ਛੋਟੇ ਬੱਚੇ ਵੀ ਆ ਜੀ ਕਿ ਉਹ ਅੱਤਵਾਦੀ ਸੰਗਠਨਾਂ ਦੇ ਨਾਲ ਸੰਪਰਕ ਰੱਖਦੇ ਆ। ਉਹਨਾਂ ਦੇ ਵਿੱਚ ਤੇ ਉਹ ਬਿਰਧ ਵੀ ਆ ਜਿਹੜੇ ਚੱਲਣ ਫਿਰਨ ਤੋਂ ਹੀ ਅਸਮਰੱਥ ਆ ਕਿ ਉਹ ਅੱਤਵਾਦੀ ਸੰਗਠਨਾਂ ਦੇ ਨਾਲ ਸੰਪਰਕ ਰੱਖਦੇ ਆ। ਕੋਈ ਦੋ ਚੌਂ ਨੂੰ ਛੱਡ ਕੇ ਜੇ ਆਪਾਂ ਦੇਖੀਏ ਕਿ ਇਹ ਸਾਰੇ ਅਸੀਂ ਇਹ ਕਹਿ ਸਕਦੇ ਕਿ ਅੱਤਵਾਦੀ ਸੰਗਠਨਾਂ ਨਾਲ ਰਲੇ ਹੋਏ ਆ। ਸੋ ਇਹ ਤੋਂ ਲੈ ਕੇ ਜਦੋਂ ਫਿਰ ਗੱਲਬਾਤ ਅੱਗੇ ਵਧੀ, ਨਾਲ ਦੀ ਨਾਲ ਇਹ ਖਬਰ ਆ ਗਈ ਕਿ ਇਹਨਾਂ ਨੇ ਹੋਲਡ ਕਰ ਦਿੱਤਾ। ਹੋਲਡ ਦਾ ਮਤਲਬ ਇਹ ਆ, ਅਦਾਲਤ ਨੂੰ ਕਹਿ ਦਿੱਤਾ ਕਿ ਇਹ ਹਲਫਨਾਮਾ ਜਿਹੜਾ ਪ੍ਰਵਾਨ ਨਾ ਕਰਿਆ ਜਾਵੇ, ਅਸੀਂ ਨਵਾਂ ਹਲਫਨਾਮਾ ਪੇਸ਼ ਕਰਾਂਗੇ। ਹੁਣ ਨਵਾਂ ਹਲਫਨਾਮਾ ਦੇਖੋ ਕੱਲ ਨੂੰ ਪੇਸ਼ ਕਰਦੇ ਆ ਜਾਂ ਉਹਨੂੰ ਸੋਧ ਕੇ ਪੇਸ਼ ਕਰਦੇ, ਉਹਦੇ 'ਚ ਕੀ ਕਹਿੰਦੇ ਆ। ਪਰ ਵੈਸੇ ਇੱਕ ਵਾਰੀ ਤੇ ਭਾਵਨਾ ਮਨਸ਼ਾ ਜਿਹੜੀ ਉਹ ਇਹਨਾਂ ਨੇ ਸੁਪਰੀਮ ਕੋਰਟ ਨੂੰ ਜਿਤਾ ਦਿੱਤੀ ਆ ਕਿ ਅਸੀਂ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਭਾਰਤ 'ਚ ਬਰਦਾਸ਼ਤ ਨਹੀਂ ਕਰਾਂਗੇ। ਹੁਣ ਸਭ ਤੋਂ ਵੱਡਾ ਸਵਾਲ, ਮੈਂ ਜਿਵੇਂ ਅੱਗੇ ਤੁਹਾਨੂੰ ਇੱਕ ਵਾਰੀ ਫਿਰ ਕਿਹਾ, ਅੱਗੇ ਵੀ ਕਿਹਾ, ਇੱਕ ਵਾਰੀ ਫਿਰ ਕਹਿ ਦਿੰਦਾ ਕਿ ਇਸ ਸਮੇਂ ਮੈਂ, ਕਿਉਂਕਿ ਜਿਹੜੇ ਇਸ ਸਮੇਂ ਰਿਫਿਊਜੀ ਰਹਿ ਰਹੇ ਆ ਭਾਰਤ ਦੇ ਵਿੱਚ, ਮੈਂ ਉਹਨਾਂ ਬਾਰੇ ਰਿਸਰਚ ਕੀਤੀ ਥੋੜੀ ਜੀ। ਹੈਰਾਨੀਜਨਕ ਆંકੜਾ ਸਾਹਮਣੇ ਆਇਆ ਕਿ ਇਸ ਸਮੇਂ ਜਿਹੜੇ ਤਿੱਬਤੀ ਸ਼ਰਨਾਰਥੀ ਆ ਉਹ ਸਾਡੇ ਭਾਰਤ ਦੇ ਵਿੱਚ 1,10,095 ਦੇ ਕਰੀਬ ਆ, ਯਾਨੀ ਲਗਭਗ ਲਾ ਲਓ ਕਿ 1,10,000 ਸ਼ਰਨਾਰਥੀ ਹੈ ਜਿਹੜਾ ਤਿੱਬਤੀ ਆ। ਜਿਹੜਾ ਮਿਆਂਮਾਰੀ ਜਿਹੜੇ ਇੱਥੋਂ ਬ੍ਰਹਮਾ ਚੋਂ ਆਏ ਆ ਉਹ ਵੀ ਲਗਭਗ 19,000 ਆ। ਅਫਗਾਨਿਸਤਾਨ ਚੋਂ ਆਇਆ ਜਿਹੜਾ ਸ਼ਰਨਾਰਥੀਆਂ ਦਾ ਦਲ ਹੈ ਉਹਦੀ ਗਿਣਤੀ 13,381 ਦੀ ਹੈ। ਸ਼੍ਰੀਲੰਕਾ ਤਾਮਿਲ, ਉਹ ਸ਼੍ਰੀਲੰਕਨ ਤਾਮਿਲ ਹੈ ਜਿਹੜੇ ਉਹ ਲਗਭਗ 65,000 ਦੀ ਤਾਦਾਦ 'ਚ ਇੱਥੇ ਵਸੇ ਹੋਏ ਆ। ਸੋਮਾਲੀਆ ਚੋਂ ਦੇਖੋ ਜਿੱਥੇ ਬਹੁਤ ਭੁੱਖਮਰੀ ਆ, ਸੋਮਾਲੀਆ ਚੋਂ ਆ ਕੇ 672 ਸ਼ਰਨਾਰਥੀ ਭਾਰਤ 'ਚ ਰਹੀ ਜਾਂਦਾ ਹੈ। ਹੋਰ ਵੀ ਕਈ ਮੁਲਕਾਂ ਚੋਂ ਜਿਹੜੇ ਆਏ ਹੋਏ ਸ਼ਰਨਾਰਥੀ ਆ 1500 ਦੇ ਕਰੀਬ ਹੋਊਗਾ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ 'ਚ ਇਸ ਸਮੇਂ 2,10,000 ਸ਼ਰਨਾਰਥੀ ਰਹਿ ਰਿਹਾ। ਹੁਣ ਜੇ 2,10,000 ਸ਼ਰਨਾਰਥੀ ਰਹਿ ਰਿਹਾ, ਇਹ ਕਹਿੰਦੇ ਕਿ ਸਾਡੀ ਸੁਰੱਖਿਆ ਨੂੰ ਖਤਰਾ ਹੈ। ਇਹ ਤੇ ਮੰਨ ਲਿਆ ਰੋਹਿੰਗਿਆ ਲਈ ਤੁਸੀਂ ਇਹੋ ਜਿਹਾ ਨਜ਼ਰੀਆ ਰੱਖਦੇ ਹੋ, ਤੁਹਾਨੂੰ ਡਰ ਆ ਕਿ ਇਹ ਸਾਡੀ ਸੁਰੱਖਿਆ ਲਈ ਖਤਰਾ ਸਾਬਤ ਹੋ ਸਕਦੇ ਆ। ਪਰ ਇਹ ਜਿਹੜੇ 2,10,000 ਅਦਰਸ ਹੈ, ਇਹ ਜਿਹੜੇ ਹੋ ਰਿਹਾ, ਇਹ ਤੁਹਾਡੇ ਲਈ ਦੇਸ਼ ਭਗਤ ਰਹਿਣਗੇ, ਇਹ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਇਹ ਕਿਸ ਜੋਤਿਸ਼ ਵਿਦਿਆ ਦੇ ਆਧਾਰ ਤੇ ਤੁਸੀਂ ਕਹੋਗੇ ਕਿ ਇਹ ਬੰਦੇ ਆ ਜਿਹੜੇ ਉਹ ਸਾਡੇ ਦੇਸ਼ ਨੂੰ ਕੱਲ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ? ਇਹ ਕਿਹੜੇ ਥਰਮਾਮੀਟਰ ਨਾਲ ਤੁਸੀਂ ਚੈੱਕ ਕਰਕੇ ਇਹਨਾਂ ਦੀ ਦੇਸ਼ ਭਗਤੀ ਜਾਂ ਭਾਰਤ ਪ੍ਰਤੀ ਵਫਾਦਾਰੀ ਚੈੱਕ ਕਰਕੇ ਤੁਸੀਂ ਇਹ ਦਾਅਵਾ ਕਰਦੇ ਹੋ ਕਿ ਨਹੀਂ ਜੀ ਇਹ ਠੀਕ ਨੇ, ਆਹ ਜਿਹੜੇ 30-35,000 ਬੰਦੇ ਆ ਇਹ ਸਾਨੂੰ ਖਰਾਬ ਕਰ ਸਕਦੇ ਆ? ਇਹ ਪੈਰਾਮੀਟਰ ਕੀ ਆ? ਦੂਜੀ ਚੀਜ਼ ਜਿਹੜੀ ਦੇਖੋ ਦੇਖਣ ਵਾਲੀ ਆ ਉਹ ਇਹ ਆ ਕਿ ਬੇਸ਼ੱਕ ਇਹ ਸ਼ਰਨਾਰਥੀਆਂ ਨੂੰ ਨਾ ਰੱਖਣ। ਮੈਂ ਇਸ ਗੱਲ ਨਾਲ ਵੀ ਸਹਿਮਤ ਹੋ ਜਾਂਦਾ ਕਿ ਠੀਕ ਆ, ਹਾਂਜੀ ਇਹਨਾਂ ਨੂੰ ਇਹ ਜਿਹੜਾ ਖਤਰਾ ਸਤਾਉਂਦਾ ਹੈ ਕਿ ਰੋਹਿੰਗਿਆ ਮੁਸਲਮਾਨ ਸਾਡੇ ਲਈ ਕੱਲ ਨੂੰ ਖਤਰਾ ਸਾਬਤ ਹੋ ਸਕਦੇ ਆ। ਤੇ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹਜੂਮ ਜੁੜਦਾ ਪਿਆ ਕਿ ਉਹ ਭਾਰਤ ਲਈ ਖਤਰਾ ਨਹੀਂ ਹੋਏਗਾ, ਕਿਉਂਕਿ ਭੁੱਖ ਮਰਦੇ ਕੱਲ ਨੂੰ ਬਾਰਡਰ ਟੱਪਣਗੇ ਨਾ, ਤੇ ਬੰਗਲਾਦੇਸ਼ ਦੇ ਨਾਲ ਤੇ ਬਾਰਡਰ ਖੁੱਲਾ ਸਾਡਾ ਭਾਰਤ ਦਾ। ਇਹ ਨੁਕਸਾਨ ਕੀਤਾ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਅੱਗੇ ਹੀ ਗੜਬੜੀ ਚੱਲਦੀ ਪਈ ਹੈ। ਜੇ ਉਹ ਕੱਲ ਨੂੰ ਉਸ ਮਾਰੋ ਮਾਰ ਵਾਲੇ ਸੰਗਠਨਾਂ ਦੇ ਨਾਲ ਰਲ ਗਏ ਫਿਰ ਨੁਕਸਾਨ ਕੀਤਾ, ਫਿਰ ਵੀ ਤੇ ਨੁਕਸਾਨ ਭਾਰਤ ਦਾ ਹੀ ਹੈ। ਮੇਰੇ ਕਹਿਣ ਦਾ ਮਤਲਬ ਆ ਕਿ ਭਾਰਤ ਨੂੰ ਆਪਣੀ ਭੂਮਿਕਾ ਪਛਾਣਨੀ ਚਾਹੀਦੀ ਹੈ, ਉਸ ਭੂਮਿਕਾ ਨਾਲ ਨਿਆਂ ਕਰਨਾ ਚਾਹੀਦਾ। ਭੂਮਿਕਾ ਕੀ ਬਣਦੀ ਹੈ? ਦੇਖੋ ਇਸ ਰੀਜਨ ਦੇ ਇਹੀ ਪਾਵਰਫੁਲ ਦੇਸ਼ ਦਾ ਦਰਜਾ ਰੱਖਦੇ ਆ, ਯਾਨੀ ਰੀਜਨਲ ਪਾਵਰ ਨੇ, ਖੇਤਰੀ ਪਾਵਰ ਨੇ ਇਸ ਖਿੱਤੇ ਦੀ। ਸੋ ਇਹਨਾਂ ਨੂੰ ਉਹ ਭੂਮਿਕਾ ਅਦਾ ਕਰਕੇ ਮਿਆਂਮਾਰ ਦੇ ਵਿੱਚ ਜੋ ਬਰਮਾ ਦੇ ਵਿੱਚ ਜੋ ਇਸ ਸਮੇਂ ਕ੍ਰਾਈਸਿਸ ਚੱਲਦਾ ਪਿਆ, ਜੋ ਇਹਨਾਂ ਤੇ ਸੰਕਟ ਆਇਆ ਹੋਇਆ ਰੋਹਿੰਗਿਆ ਤੇ,
ਉਹਦੇ ਬਾਬਤ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਜੇ ਇਹ ਮੰਨਦੇ ਆ ਤੇ ਰੋਹਿੰਗਿਆ ਮੁਸਲਮਾਨ ਸਾਡੇ ਲਈ ਖਤਰਾ ਸਾਬਤ ਹੋ ਸਕਦੇ ਆ, ਤੇ ਜਿੱਦਾਂ ਉਹ ਹਿਜਰਤ ਕਰਕੇ ਇਹਨਾਂ ਦੇ ਬਾਰਡਰ ਤੇ ਆ ਰਹੇ ਆ, ਉਦੋਂ ਵੀ ਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡੇ ਲਈ ਖਤਰਾ ਸਾਬਤ ਹੋ ਸਕਦੇ ਭਾਈ, ਤੁਸੀਂ ਆਪਦੇ ਹਾਲਾਤ ਠੀਕ ਕਰੋ ਜੀ। ਔਰ ਇਹ ਭੂਮਿਕਾ ਮੋਦੀ ਸਾਹਿਬ ਉਦੋਂ ਬੜੀ ਬਖੂਬੀ ਨਿਭਾ ਸਕਦੇ ਸਨ ਜਿੱਦਣ ਬ੍ਰਹਮਾ ਦੇ ਵਿੱਚ ਗਏ। ਉੱਥੇ ਬਹਾਦਰ ਸ਼ਾਹ ਜ਼ਫਰ ਨੂੰ ਫੁੱਲ ਚੜਾਏ, ਉੱਥੇ ਹੋਰ ਗੱਲਾਂ ਕਰਾਏ, 10-11 ਸਮਝੌਤੇ ਸਹੀ ਪਾਏ, ਪਰ ਜਿਹੜੀ ਗੱਲ ਕਰਨ ਵਾਲੀ ਸੀ, ਜਿਹੜੀ ਭੂਮਿਕਾ ਅਦਾ ਕਰਨ ਵਾਲੀ ਸੀ, ਉਹ ਨਹੀਂ ਕਰਕੇ ਜੇ ਸਹੀ ਤਰੀਕੇ ਨਾਲ ਕਰਦੇ ਤੇ ਇਹ ਵਿਸ਼ਵ ਦੇ ਪਹਿਲੇ ਐਸੇ ਨੇਤਾ ਬਣਦੇ ਜਿਹੜੇ ਬ੍ਰਹਮਾ ਦੇ ਵਿੱਚ ਖੜ ਕੇ ਇਹਨਾਂ ਲੋਕਾਂ ਦੇ, ਜਿਹੜੇ ਲੋਕ ਉੱਥੋਂ ਉਜਾੜੇ ਜਾ ਰਹੇ ਆ, ਉੱਥੋਂ ਲੁੱਟੇ ਪੁੱਟੇ ਕੁੱਟੇ ਜਾ ਰਹੇ ਆ, ਜੇ ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਤੇ ਮੋਦੀ ਸਾਹਿਬ ਪਹਿਲੇ ਵਿਸ਼ਵ ਦੇ ਨੇਤਾ ਬਣਦੇ ਜਿਹੜੇ ਉਸ ਧਰਤੀ ਤੇ ਖੜ ਕੇ ਜਿੱਥੇ ਤਸ਼ੱਦਦ ਹੋ ਰਿਹਾ ਉਹਨਾਂ ਦਾ ਵਿਰੋਧ ਕਰਦੇ ਤੇ ਇਹਨਾਂ ਦੇ ਨਾਲ ਖੜਦੇ। ਜਿਹੜੀ ਇਹਨਾਂ ਦੀ ਛਵੀ ਬਣੀ ਹੋਈ ਇੱਕ ਮੁਸਲਮਾਨਾਂ ਪ੍ਰਤੀ, ਉਹ ਛਵੀ ਵੀ ਕੁਛ ਹੱਦ ਤੱਕ ਸੰਵਰਦੀ ਔਰ ਭਾਰਤ ਆਪਣੀ ਭੂਮਿਕਾ ਦੇ ਨਾਲ ਨਿਆਂ ਕਰਦਾ। ਚਲੋ ਮੌਕਾ ਖੁੰਝ ਗਿਆ, ਹਾਲੇ ਵੀ ਮੌਕਾ, ਇਹਨਾਂ ਨੂੰ ਆਪਣੀ ਅਸਲ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੀ ਜੀ ਅਗਲੀ ਮਿੰਟੋ ਗੁਰੂ ਜੀ ਗੱਲ ਕਰਦੇ ਹਾਂ। ਅਮਰੀਕਾ ਨੇ ਨਸ਼ਾ ਕਾਰੋਬਾਰ ਨਾਲ ਜੁੜੇ ਦੇਸ਼ਾਂ ਦੀ ਸੂਚੀ ਵੀ ਜਾਰੀ ਕੀਤੀ ਆ, ਭਾਰਤ ਨੂੰ ਵੀ ਸ਼ਾਮਿਲ ਕਰ ਲਿਆ ਹੁਣ। ਇਹ ਤਾਂ ਦੋਸਤ ਹੀ ਬਹੁਤ ਗਹਿਰੇ ਸਨ ਟਰੰਪ ਸਾਹਿਬ ਤੇ ਮੋਦੀ ਸਾਹਿਬ, ਪਤਾ ਨਹੀਂ ਇਹ ਕਿਉਂ ਹੋ ਗਿਆ, ਕੋਈ ਗੜਬੜ ਹੋ ਗਈ ਹੈ, ਟਰੰਪ ਸਾਹਿਬ ਨੂੰ ਸ਼ਾਇਦ ਭੁਲੇਖਾ ਲੱਗ ਗਿਆ। ਭਾਰਤ ਤੇ ਨਹੀਂ ਏਦਾਂ ਦਾ ਹੋਣਾ ਚਾਹੀਦਾ ਕਿਉਂਕਿ ਤਾਂ ਮਿੱਤਰ ਦੇਸ਼ ਹੈ, ਮਿੱਤਰ ਹੀ ਨਹੀਂ ਸਾਜੋ ਸਮਾਨ ਲੈਣ ਦਾ ਗਾਹਕ ਵੀ ਬਹੁਤ ਵੱਡਾ ਜੀ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਇਹਨਾਂ ਨੇ ਸੂਚੀ ਜਾਰੀ ਕਰ ਦਿੱਤੀ ਅੱਜ, ਇਹ ਸੂਚੀ 21 ਦੇਸ਼ਾਂ ਦੀ ਸੂਚੀ ਆ। ਇਹਦੇ ਚ ਦੂਸਰੇ ਦੇਸ਼ ਜਿੱਦਾਂ ਹੋਂਡੋਰਸ, ਜਮਾਇਕਾ, ਲਾਓਸ, ਮੈਕਸੀਕੋ, ਨਿਕਾਰਾਗੁਆ, ਪਨਾਮਾ, ਪੈਰੂ, ਵੈਨਜ਼ੁਏਲਾ, ਐਕਵਾਡੋਰ, ਅਲ ਸੈਲਵਾਡੋਰ, ਡੈਮੋਨਿਕ ਰਿਪਬਲਿਕ, ਇਸ ਤਰ੍ਹਾਂ ਦੇ ਦੇਸ਼ ਹੈ, ਕੋਸਟਾ ਰੀਕਾ, ਕੋਲੰਬੀਆ, ਬੋਲੀਵੀਆ, ਬੇਲੀਜ਼ੇ, ਬਹਾਮਾਸ, ਇਹ ਦੇਸ਼ ਆ। ਸਾਊਥ ਏਸ਼ੀਆ ਚੋਂ ਇਹਨਾਂ ਨੇ 3 ਦੇਸ਼ ਲਿਸਟਡ ਕੀਤੇ ਆ। 3 ਦੇਸ਼ ਕਿਹੜੇ ਆ? 2 ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਇੱਕ ਅਫਗਾਨਿਸਤਾਨ, ਇੱਕ ਭਾਰਤ, ਤੇ ਤੀਸਰਾ ਨਾਲ ਪਾਕਿਸਤਾਨ। ਯਾਨੀ ਇਹ ਤਿੰਨੇ ਹੀ ਇਸ ਲੜੀ ਦੇ ਵਿੱਚ ਪਾ ਦਿੱਤੇ ਗਏ ਆ, ਇਸ ਸੂਚੀ ਚ ਪਾ ਦਿੱਤੇ ਗਏ ਆ। ਹੁਣ ਭਾਰਤ ਤੇ ਹਮੇਸ਼ਾ ਇਹ ਦਾਅਵਾ ਕਰਦਾ ਹੈ ਕਿ ਉਹ ਤੇ ਵਿਕਟਮ ਆ, ਉਹ ਤੇ ਵਿਕਟਮ ਆ ਕਿ ਉਹ ਇਸ ਮਾਰ ਹੇਠ ਆਉਂਦਾ ਕਿ ਪਾਕਿਸਤਾਨ ਇਸ ਇਲਾਕੇ ਨੂੰ ਰੂਟ ਵਜੋਂ ਵਰਤਦਾ, ਇਸ ਦੇਸ਼ ਨੂੰ ਰੂਟ ਵਜੋਂ ਵਰਤਦਾ। ਹੁਣ ਸਭ ਤੋਂ ਵੱਡਾ ਸਵਾਲ ਇੱਥੇ ਇਹ ਖੜਾ ਹੋ ਜਾਏਗਾ ਕਿ ਦੇਖੋ, ਜੇ ਇਸ ਸੂਚੀ ਧਿਆਨ ਨਾਲ ਦੇਖੀਏ ਤਾਂ ਇਸ ਸੂਚੀ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਇਸ ਸੂਚੀ 'ਚ ਉਹ ਦੇਸ਼ ਸ਼ਾਮਲ ਕੀਤੇ ਗਏ ਆ ਜਿਹੜੇ ਜਾਂ ਤਾਂ ਨਸ਼ਾ ਪ੍ਰੋਡਿਊਸ ਕਰਦੇ ਆ ਜਾਂ ਜਿਹੜੇ ਨਸ਼ਾ ਸਮਗਲ ਕਰਦੇ ਆ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਜੋ ਭਾਰਤ 'ਚ ਇਹ ਹੁੰਦਾ ਪਿਆ, ਚਾਹੇ ਅਮਰੀਕਾ ਸਮਗਲਰ ਮੰਨਦਾ ਚਾਹੇ ਉਤਪਾਦਕ ਮੰਨਦਾ, ਭਾਰਤ ਦੇ ਪੱਲੇ ਤੇ ਬਦਨਾਮੀ ਹੈ ਨਾ ਜੀ। ਹੁਣ ਭਾਰਤ ਇਹ ਜੇ ਕਹਿੰਦਾ ਹੈ ਕਿ ਅਫਗਾਨਿਸਤਾਨ 'ਚੋਂ ਆਉਂਦਾ, ਪਾਕਿਸਤਾਨ 'ਚੋਂ ਆਉਂਦਾ, ਜੇ ਉਹ ਆਉਂਦਾ ਵੀ ਨਹੀਂ ਰੋਕ ਸਕਦੇ, ਮੁੜ ਕੇ ਬਾਹਰ ਫਿਰ ਜਿਹੜਾ ਸ਼ਿਪਿੰਗ ਹੁੰਦਾ ਜਾਂ ਹੋਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਜਾਂਦਾ, ਜੇ ਉਹ ਬਾਹਰ ਗਏ ਨੂੰ ਵੀ ਨਹੀਂ ਰੋਕ ਸਕਦੇ, ਫਿਰ ਤੇ ਭਾਰਤ ਆਪਣੇ ਆਪ ਦੇ ਵਿੱਚ ਹੀ ਸਵਾਲਾਂ 'ਚ ਘਿਰ ਜਾਏਗਾ ਨਾ ਜੀ, ਕਿ ਤੁਸੀਂ ਨਾ ਤੇ ਨਸ਼ੇ ਦੀ ਆਮਦ ਰੋਕ ਸਕਦੇ ਹੋ, ਨਾ ਨਸ਼ੇ ਦੀ ਸਮਗਲਿੰਗ ਰੋਕ ਸਕਦੇ ਹੋ, ਨਾ ਨਸ਼ੇ ਦੇ ਬਾਹਰ ਜਾਣੋਂ ਰੋਕ ਸਕਦੇ ਹੋ, ਤਾਂ ਤੁਸੀਂ ਕਰਦੇ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ? ਹੁਣ ਇਸ ਸੂਚੀ 'ਚ ਭਾਰਤ ਦਾ ਸ਼ਾਮਲ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਨਮੋਸ਼ੀਜਨਕ, ਮੈਂ ਕਹੂੰਗਾ ਕਿ ਇੱਕ ਬਹੁਤ ਨਮੋਸ਼ੀਜਨਕ ਧੱਬਾ ਹੈ ਇਹਨਾਂ ਦੇ ਜੀ। ਹੁਣ ਇਸ ਧੱਬੇ ਨੂੰ ਕਿਵੇਂ ਦੂਰ ਕਰਦੇ? ਵੈਸੇ ਤੇ ਕ੍ਰਿਟੀਸਾਈਜ਼ ਕਰ ਦਿੰਦੇ ਹੁੰਦੇ ਆ ਇਹਨਾਂ ਨੂੰ ਜੀ, ਬਹੁਤ ਪਤਾ ਹੈ ਤੇ ਐਵੇਂ ਐ ਕਰ ਦਿੰਦੇ, ਜੋ ਕਰ ਦਿੰਦੇ ਆ, ਭਾਰਤ ਏਦਾਂ ਦਾ ਨਹੀਂ, ਏਦਾਂ ਦਾ, ਉਦਾਂ ਦਾ। ਸੋ ਉਹ ਲੱਲੇ ਭੱਬੇ ਮਾਰਿਆਂ ਗੱਲ ਨਹੀਂ ਬਣਨੀ, ਸੱਚ ਨੂੰ ਸਵੀਕਾਰ ਕਰਨਾ ਪਊਗਾ। ਤੁਹਾਡੇ ਇੱਥੇ ਅੰਦਰ ਵੀ ਨਸ਼ਾ ਬਣਦਾ ਔਰ ਬਹੁਤ ਵੱਡੇ ਪੱਧਰ ਤੇ ਬਣਦਾ। ਇੱਥੇ ਬੱਦੀ ਦੇ ਵਿੱਚ ਭੋਲੇ ਹੋ ਰਹੀ ਕਿਹੜਾ ਉੱਥੇ ਸ਼ਰਾਬ ਦੀਆਂ ਭੱਠੀਆਂ ਲਾਈ ਖਲੋਤੇ ਸੀ, ਸਿੰਥੈਟਿਕ ਡਰੱਗ ਹੀ ਬਣਾਉਂਦੇ ਸੀ, ਤੇ ਮੁੜ ਕੇ ਉਹੀ ਡਰੱਗ ਜਿਹੜਾ ਇੱਥੇ 25-30 ਹਜ਼ਾਰ 'ਚ ਤਿਆਰ ਕਰਦੇ ਸੀ ਕਿਲੋ, ਤੇ ਉਹ ਮੁੜ ਕੇ ਕੈਨੇਡਾ 'ਚ ਜਾ ਕੇ ਹਜ਼ਾਰਾਂ ਲੱਖਾਂ ਡਾਲਰਾਂ 'ਚ ਵੇਚਦੇ ਸੀਗੇ। ਸੋ ਇਹੋ ਜਿਹੀਆਂ ਜਿਹੜੀਆਂ ਫੈਕਟਰੀਆਂ ਇੱਥੇ ਚੱਲਦੀਆਂ, ਜੋ ਇੱਥੇ ਹੋਰ ਨਸ਼ਾ ਨਿਰਮਤ ਹੁੰਦਾ, ਨਸ਼ਾ ਉਤਪਾਦ ਹੁੰਦਾ, ਉਹ ਵੀ ਬੰਦ ਕਰਨਾ ਪਊ। ਜੋ ਡਿੱਗਦਾ ਹੈ ਪਾਸੋਂ ਆ ਕੇ ਡਿੱਗਦਾ, ਉਹ ਵੀ ਤੁਹਾਨੂੰ ਬੰਦ ਕਰਨਾ ਪਊ। ਔਰ ਜੋ ਨਿਰਮਤ ਹੁੰਦਾ ਉਸ ਤੋਂ ਬਾਅਦ ਉੱਤੋਂ ਡਿੱਗਦਾ, ਇਸ ਤੋਂ ਇਲਾਵਾ ਜਿਹੜਾ ਫਿਰ ਬਾਹਰ ਨਿਕਲਦਾ, ਉਹ ਵੀ ਰੂਟ ਬੰਦ ਕਰਨਾ ਪਊ। ਜੇ ਤੁਸੀਂ ਇਸ ਸੂਚੀ ਚੋਂ ਬਾਹਰ ਆਉਣਾ ਤੇ ਕੁਛ ਨਾ ਕੁਛ ਕਰਨਾ ਜ਼ਰੂਰ ਪਊ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ, ਆਖਰ ਜਿਹੜਾ ਡੇਰੇਦਾਰ ਆ ਗੁਰਮੀਤ ਰਾਮ ਰਹੀਮ, ਕਹਿੰਦੇ ਇਹਨੂੰ ਨਸੀਬ ਹੋਈ ਆ ਆਪਣੀ ਜੇਲ੍ਹ ਦੀ ਪਲੇਠੀ ਮੁਲਾਕਾਤ, ਕੌਣ ਪਹੁੰਚਿਆ ਜੀ ਮਿਲਣ?
ਜੇ ਇਹਨੂੰ ਪਲੇਠੀ ਜੇਲ੍ਹ ਦੀ ਮੁਲਾਕਾਤ ਨਸੀਬ ਹੋਈ ਆ ਤੇ ਉਹ ਜਿਹੜੀ ਨਸੀਬ ਹੋਈ ਆ ਉਹ ਵੀ ਨਸੀਬ ਕੌਰ ਦੀ ਨਸੀਬ ਹੋਈ ਆ, ਕਿਉਂਕਿ ਇਹਦੀ ਮਾਤਾ ਦਾ ਨਾਂ ਨਸੀਬ ਕੌਰ ਹੀ ਹੈ ਜੀ। ਇਹਦੀ ਮਾਤਾ ਗਈ ਆ, ਲੀੜਾ ਲੱਤਾ ਲੈ ਕੇ ਗਈ ਆ, ਨਾਲ ਡਰਾਈਵਰ ਸੀ, ਗੱਡੀ ਸਮਾਨ ਦੀ ਭਰੀ ਸੀ, ਪਰ ਕਿੱਥੇ ਸ਼ਾਹੀ ਠਾਠ, ਕਿੱਥੇ ਜੇਲ੍ਹ ਦੀ ਮੁਲਾਕਾਤ, ਫਰਕ ਤੇ ਪਈ ਜਾਂਦਾ। ਪਰ ਮੈਂ ਸੋਚਦਾ ਦੇਖੋ ਇਹ ਵੀ ਇੱਕ ਮਹਾਂਪੁਰਸ਼ਾਂ ਦੀ, ਮਹਾਨ ਬੰਦਿਆਂ ਦੀ ਕਰਾਮਾਤ ਹੀ ਹੈ ਨਾ। ਜੇ ਕੋਈ ਅਸਧਾਰਨ ਕੈਦੀ ਹੁੰਦਾ ਤੇ ਸ਼ਾਇਦ ਪਹਿਲੀ ਮੁਲਾਕਾਤ ਚ ਮਾਂ ਦੇ ਮੱਥੇ ਵੀ ਨਾ ਲੱਗਦਾ ਇਹੋ ਜਿਹੇ ਕੇਸ ਚ ਗਿਆ ਸੀ। ਪਰ ਤੁਹਾਨੂੰ ਪਤਾ ਸਾਧੂ ਸੰਤ ਜਿਹੜੇ ਇਹੋ ਜਿਹੇ ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੁੰਦੇ, ਉਹਨਾਂ ਨੂੰ ਇੱਜ਼ਤ ਤੇ ਬੇਇੱਜ਼ਤੀ ਦੋਵਾਂ ਚ ਕੋਈ ਫਰਕ ਮਹਿਸੂਸ ਨਹੀਂ ਹੁੰਦਾ। ਮੁਲਾਕਾਤ ਹੋਈ ਆ ਪਰ ਕੀਤੀ ਕਿੰਨੇ ਆ? ਲਿਸਟ ਦੇ ਵਿੱਚ ਟੌਪ ਤੇ ਨਾਂ ਤੇ ਲਿਖਿਆ ਸੀ ਤੇ ਹਨੀਪ੍ਰੀਤ। ਹਨੀਪ੍ਰੀਤ ਦਾ ਤਾਂ ਹੁਣ ਪਤਾ ਹੀ ਨਹੀਂ ਕੋਈ ਲੱਗਦਾ। ਕੋਈ ਕਹਿੰਦਾ ਨੇਪਾਲ ਨੂੰ ਉੱਡ ਗਈ, ਕੋਈ ਕਹਿੰਦਾ ਨਹੀਂ ਜੀ ਉਹ ਰਾਜਸਥਾਨ ਦੇ ਵਿੱਚ ਕਿਸੇ ਟਿੱਬੇ 'ਚ ਬੈਠੀ ਆ, ਪਤਾ ਹੀ ਨਹੀਂ ਲੱਗਦਾ ਉਹਦਾ। ਪਰ ਆ ਕੇ ਮੁਲਾਕਾਤ ਜਿਹੜੀ ਪਹਿਲੀ ਕੀਤੀ ਆ ਉਹ ਕੀਤੀ ਉਹਦੀ ਮਾਂ ਨੇ। ਹੁਣ ਮੁਲਾਕਾਤ ਦੇ ਬਾਰੇ ਆਪਾਂ ਨੂੰ ਕੋਈ ਤਫਸੀਲ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ। ਵੈਸੇ ਚਰਚੇ ਬਥੇਰੀ ਕਿਸਮ ਦੇ, ਕੋਈ ਕਹਿੰਦਾ ਜੀ ਉਹ ਰੋ ਪਿਆ ਉੱਥੇ, ਕੋਈ ਕਹਿੰਦਾ ਏਦਾਂ ਹੋ ਗਿਆ ਓਦਾਂ ਹੋ ਗਿਆ, ਲੋਕੀ ਕਹੀ ਜਾਂਦੇ ਆ। ਖੈਰ, ਪਰ ਜਿਹੜੀ ਗੱਲ ਕਰਨ ਵਾਲੀ ਆ ਉਹ ਨਵੀਂ ਗੱਲ ਇਹ ਆ ਕਿ ਜਿਹੜਾ ਇਹਨਾਂ ਨੇ IT ਸੈੱਲ ਦਾ ਇਹਨਾਂ ਦਾ ਹੈੱਡ ਫੜਿਆ ਸੀ ਡੇਰੇ ਵਾਲਿਆਂ ਦਾ, ਉਹਨੂੰ ਵੈਸੇ ਤਾਂ ਇਹਨਾਂ ਨੇ ਜੇਲ੍ਹ ਦੇ ਵਿੱਚ ਘੱਲ ਦਿੱਤਾ, ਪਰ ਜੇਲ੍ਹ 'ਚ ਘੱਲਣ ਤੋਂ ਪਹਿਲਾਂ ਉਹਨੂੰ ਜਦੋਂ ਨਿਚੋੜਿਆ, ਥੋੜਾ ਜਿਹਾ ਰਿੜਕਿਆ, ਉਸ ਬੰਦੇ ਨੇ ਕੁਛ ਹਾਰਡ ਡਿਸਕਾਂ ਜਿਹੜੀਆਂ ਉਹ ਬਰਾਮਦ ਕਰਵਾ ਦਿੱਤੀਆਂ, ਕਿਉਂਕਿ ਥੋੜੀਆਂ ਬਹੁਤ ਉਹਨਾਂ ਨੇ ਨੁਕਸਾਨੀਆਂ ਸੀ। ਜਿਹੜੀਆਂ ਬਚੀਆਂ ਕੁਚੀਆਂ ਸੀਗੀਆਂ ਉਹ ਉਹਨਾਂ ਨੇ ਲੁਕਾ ਛੁਪਾ ਦਿੱਤੀਆਂ ਸੀ, ਪੁਲਿਸ ਨੇ ਉਹ ਰਿਕਵਰ ਕਰ ਲਈਆਂ ਜੀ। ਹੁਣ ਇੱਥੋਂ ਇੱਕ ਚੀਜ਼ ਜਿਹੜੀ ਆ ਉਹ ਸਾਬਤ ਹੁੰਦੀ ਆ ਕਿ ਜਦੋਂ ਤਲਾਸ਼ੀ ਲਈ ਗਈ, ਤਲਾਸ਼ੀ ਜਿਹੜੀ ਲੇਟ ਲਈ ਗਈ, ਉਹਦੇ ਦਰਮਿਆਨ ਇਹ ਸਮਾਨ ਜਿਹੜਾ ਸੀ ਖੁਰਦ-ਬੁਰਦ ਕੀਤਾ ਗਿਆ। ਮਤਲਬ ਜੋ ਤੱਥ ਸੀ, ਜੋ ਸਬੂਤ ਸੀ, ਉਹਨਾਂ ਦੇ ਨਾਲ ਛੇੜਛਾੜ ਹੋਈ ਆ। ਇੱਥੋਂ ਇੱਕ ਗੱਲ ਬਿਲਕੁਲ ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਆ ਜਾਂਦੀ ਹੈ ਜੀ। ਹੁਣ ਹਾਰਡ ਡਿਸਕਾਂ, CCTV ਕੈਮਰੇ ਬੰਦ ਕਰਕੇ ਹਾਰਡ ਡਿਸਕਾਂ ਤੋੜਨੀਆਂ ਤੇ ਉਸ ਤੋਂ ਬਾਅਦ ਬਚੀਆਂ ਖੁਚੀਆਂ ਬਿਲੇ ਲਾਉਣੀਆਂ, ਇਹ ਸਬੂਤਾਂ ਨਾਲ ਛੇੜਛਾੜਿਆ ਨਾ ਜੀ। ਇਸ ਤੋਂ ਇਲਾਵਾ ਉਹ ਜਿਹੜੀ ਗੱਡੀ ਮਿਲਣੀ, ਗੱਡੀ ਦੀਆਂ ਨੰਬਰ ਪਲੇਟਾਂ ਪੁੱਟਣੀਆਂ, ਹੋਰ ਬਹੁਤ ਕੁਛ, ਦਵਾਈਆਂ ਤੋਂ ਲੇਬਲ ਪੁੱਟਣੇ, ਇਹ ਤੋਂ ਇਹੀ ਸੰਕੇਤ ਜਾਂਦਾ ਹੈ ਕਿ ਉੱਥੇ ਛੇੜਛਾੜ ਹੋਈ ਹੈ ਸਬੂਤਾਂ ਨਾਲ। ਹੁਣ ਜਦੋਂ ਇਹ ਸਾਬਤ ਹੋ ਚੁੱਕਾ ਹੈ ਕਿ ਸਬੂਤਾਂ ਦੇ ਨਾਲ ਛੇੜਛਾੜ ਹੋਈ ਆ, ਤੇ ਫਿਰ ਇਹਦਾ ਜ਼ਿੰਮਾ ਕਿਹਦਾ ਸੀ ਜੀ? ਜ਼ਿੰਮੇਵਾਰ ਕੌਣ ਆ? ਜਦੋਂ ਇਹ 25 ਨੂੰ ਗਿਆ ਅਦਾਲਤ ਦੇ ਵਿੱਚ ਰੰਗੀਲਾ ਸਾਧ, ਇਹ ਤੇ ਪਰਤਿਆ ਨਹੀਂ, ਪਿੱਛੋਂ ਡੇਰਾ ਕੌਣ ਸੰਭਾਲਦਾ ਪਿਆ ਸੀ? ਡੇਰਾ ਸੰਭਾਲਦਾ ਪਿਆ ਸੀ ਸਾਧਨੀ ਵਿਪਾਸਨਾ, ਜੋ ਡੇਰੇ ਨੂੰ ਸੰਭਾਲਦੀ ਪਈ ਸੀ, ਡੇਰੇ ਦਾ ਪ੍ਰਬੰਧ ਚਲਾ ਰਹੀ ਸੀਗੀ, ਉਹ ਸ਼ਖਸ ਸੀਗੀ ਸਾਧਨੀ ਵਿਪਾਸਨਾ। ਹੁਣ ਸਾਧਨੀ ਵਿਪਾਸਨਾ ਦਾ ਜਿਹੜਾ ਵਜੂਦ ਆ ਉੱਥੇ ਡੇਰੇ ਦੇ ਵਿੱਚ ਜਿਹੜੀ ਹੋਂਦ ਆ ਉਹ ਦੂਜੇ ਨੰਬਰ ਦੀ ਹੈ ਇਸ ਡੇਰੇਦਾਰ ਤੋਂ ਬਾਅਦ। ਸਾਰਾ ਪ੍ਰਬੰਧਨ ਉਹਦੇ ਲੇਖੇ ਆ। ਹੁਣ ਜੋ ਕੁਛ ਡੇਰੇ ਦੇ ਵਿੱਚ ਬਾਅਦ ਚ ਹੋਇਆ ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ 4-5 ਹੀ ਮੋਹਰੀ ਬੰਦੇ ਸਨ। ਇੱਕ ਅਦਿੱਤਿਆ ਹਿੰਸਾ, ਜਿਹੜਾ ਹਿੰਸਾ ਕਰਕੇ ਮੁੜ ਕੇ ਪਤਾ ਹੀ ਨਹੀਂ ਲੱਗਦਾ ਪਿਆ ਕਿੱਥੇ ਚਲਾ ਗਿਆ। ਇੱਕ ਦਿਲਾਵਰ ਦਾ ਵੀ ਪਤਾ ਨਹੀਂ ਉਹਨੇ ਦਿਲ ਕਿੱਥੇ ਲਾ ਲਿਆ। ਇੱਕ ਹਨੀਪ੍ਰੀਤ, ਉਹਦੇ ਬਾਰੇ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ, ਉਹਦੀ ਤੇ ਕੋਈ ਖਬਰਸਾਰੀ ਹੈ ਨਹੀਂ। ਤੇ ਚੌਥਾ ਜਿਹੜਾ ਇਸ ਸਮੇਂ ਜੇਲ੍ਹ ਦੀ ਛੱਤ ਵੱਲ ਵਹਿੰਦਾ ਪਿਆ ਹੋਊਗਾ, ਉਹ ਰਹਿ ਗਈ ਪਿੱਛੇ ਸਾਧਨੀ ਵਿਪਾਸਨਾ। ਹੁਣ ਸਾਧਨੀ ਵਿਪਾਸਨਾ ਨੂੰ ਪੁਲਿਸ ਪੁੱਛਗਿੱਛ ਕਰ ਸਕਦੀ ਹੈ ਜੀ, ਔਰ ਪੁੱਛਗਿੱਛ ਹੋਣੀ ਵੀ ਚਾਹੀਦੀ ਹੈ, ਕਿਉਂਕਿ ਸਾਰਿਆਂ ਦੇ ਪਿੱਛੇ ਜਦੋਂ ਇਹ ਸਾਰੇ ਭੱਜ ਗਏ, ਸਾਰੇ ਆਪੋ ਆਪਣੀਆਂ ਜਾਂ ਤੇ ਟਿਕਾਣਿਆਂ ਨੂੰ ਚਲੇ ਗਏ ਜਾਂ ਜੇਲ੍ਹ ਨੂੰ ਚਲੇ ਗਏ, ਕਿਤੇ ਵੀ ਹੋ ਗਏ, ਪਰ ਜਿਹੜੇ ਬਚੇ ਖੁਚੇ ਸੀ ਉਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ ਇੱਕੋ ਹੀ ਵੱਡਾ ਨਾਂ ਹੈ ਸਾਧਨੀ ਵਿਪਾਸਨਾ। ਜੇ ਡੇਰੇ ਦੇ ਵਿੱਚ ਕੋਈ ਸਬੂਤਾਂ ਨਾਲ ਛੇੜਛਾੜ ਹੋਈ ਹੈ, ਉਹਦੀ ਜ਼ਿੰਮੇਵਾਰੀ ਹੈ ਜਿਹੜੀ ਸਾਧਨੀ ਵਿਪਾਸਨਾ ਦੀ ਬਣਦੀ ਹੈ, ਕਿਉਂਕਿ ਉਸ ਸਮੇਂ ਡੇਰੇ ਦਾ ਪ੍ਰਬੰਧ ਉਹਦੀ ਨਿਗਰਾਨੀ ਵਿੱਚ ਸੀ। ਪੁੱਛਗਿੱਛ ਉਹ ਤੋਂ ਹੋ ਸਕਦੀ ਹੈ। ਮੰਨਿਆ ਤੇ ਇਹ ਵੀ ਜਾਂਦਾ ਕਿ ਜੇ ਪੁੱਛਗਿੱਛ ਹੋ ਗਈ, ਹੋ ਸਕਦਾ ਉਹਦੇ ਖਿਲਾਫ ਵੀ ਪਰਚਾ ਹੋ ਜਾਵੇ, ਔਰ ਜੇ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਂਦਾ, ਫਿਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਜਾਊਗਾ ਕਿ ਇਸ ਡੇਰੇ ਨੂੰ ਹੁਣ ਅੱਗੇ ਚਲਾਊ ਕੌਣ? ਕਿਉਂਕਿ ਜਿਹੜੀ ਸਾਧਨੀ ਵਿਪਾਸਨਾ ਉਹੀ ਇਕੱਲੀ ਇਸ ਸਮੇਂ ਪ੍ਰਬੰਧ ਦੇਖਦੀ ਪਈ ਹੈ। ਪਰ ਅੰਦਰੂਨੀ ਸੂਤਰੇ ਦੱਸਦੇ ਆ, ਹਾਲਾਂਕਿ ਪੁਸ਼ਟੀ ਨਹੀਂ, ਕਿ ਸਾਧਨੀ ਵਿਪਾਸਨਾ ਨੂੰ ਪੁੱਛਗਿੱਛ ਲਈ ਬੁਲਾਉਣ ਲਈ ਪੁਲਿਸ ਨੇ ਆਪਣੀ ਕੁਵਤ ਹੈ ਜਿਹੜੀ ਤੇਜ਼ ਕਰ ਦਿੱਤੀ ਹੈ। ਸੋ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਇੱਕ ਵੱਡੀ ਆਗੂ ਆ ਉਸ ਡੇਰੇ ਦੀ, ਜੋ ਬਚੀ ਖੁਚੀ ਹੈ, ਇਹਦੇ ਲਈ ਵੀ ਸਮਾਂ ਜਿਹੜਾ ਉਹ ਮੁਸੀਬਤਾਂ ਵਾਲਾ ਸਾਬਤ ਹੋ ਸਕਦਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਗੁਰਦਾਸਪੁਰ ਚੋਣ ਦੇ ਲਈ ਆਮ ਆਦਮੀ ਪਾਰਟੀ ਨੇ ਕੀਤੀ ਮੀਟਿੰਗ, ਕਿਹਾ 2 ਦਿਨ ਦੇ ਵਿੱਚ ਐਲਾਨਣਗੇ ਉਮੀਦਵਾਰ।
ਦੇਖੋ ਇਹਨਾਂ ਨੇ ਅੱਜ ਜਿਹੜੀ ਪਹਿਲੇਠੀ ਮੀਟਿੰਗ ਕੀਤੀ ਆ ਇਸ ਚੋਣ ਪ੍ਰਕਿਰਿਆ ਨੂੰ ਲੈ ਕੇ, ਉਹਦੇ ਵਿੱਚ ਕਾਫੀ ਦੀਰਘ ਵਿਚਾਰਾਂ ਕੀਤੀਆਂ ਇਹਨਾਂ ਨੇ। ਕਾਫੀ ਲੰਮਾ ਸਮਾਂ ਇਹਨਾਂ ਨੇ ਵਿਚਾਰ ਵਟਾਂਦਰੇ ਕੀਤੇ ਆ ਕਿ ਕਿਸ ਤਰ੍ਹਾਂ ਇਸ ਲੜਾਈ ਨੂੰ ਲੜਿਆ ਜਾਵੇ। ਭਗਵੰਤ ਮਾਨ ਵੀ ਸੀਗਾ, ਖਹਿਰਾ ਵੀ ਸੀ, ਹੋਰ ਵੀ ਸਾਰੇ ਲੀਡਰ ਸਨ। ਬਾਅਦ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ, ਉਹ ਕਹਿੰਦੇ ਕਿ 2 ਕੁ ਦਿਨਾਂ ਤੱਕ ਅਸੀਂ ਇਹ ਡਿਕਲੇਅਰ ਕਰ ਦਿਆਂਗੇ ਕਿ ਸਾਡਾ ਇੱਥੋਂ ਉਮੀਦਵਾਰ ਕੌਣ ਹੋਊ। ਦੂਜੀ ਗੱਲ ਭਗਵੰਤ ਮਾਨ ਨੇ ਇਹ ਸਾਫ਼ ਕਰ ਦਿੱਤੀ, ਉਹਨੇ ਆਖਿਆ ਕਿ ਨਾ ਦਿੱਲੀ ਤੋਂ ਨਾ ਗੋਆ ਤੋਂ ਜਿਹੜਾ ਵੀ ਬੰਦਾ ਹੋਊਗਾ ਉਹ ਇੱਥੋਂ ਹੀ ਹੋਊਗਾ, ਚਾਹੇ ਉਹ ਸੁਜਾਨਪੁਰ ਤੋਂ ਹੋਵੇ ਚਾਹੇ ਭੋਆ ਤੋਂ। ਬਾਹਰੀ ਬੰਦਾ ਨਹੀਂ ਹੋਏਗਾ, ਬੰਦਾ ਗੁਰਦਾਸਪੁਰ ਦਾ ਹੋਏਗਾ। ਕਿਆਫਾ ਇਹ ਵੀ ਲਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਕਿਸੇ ਹਿੰਦੂ ਚਿਹਰੇ ਨੂੰ ਉੱਥੇ ਉਤਾਰ ਸਕਦੀ ਹੈ। ਹਿੰਦੂ ਚਿਹਰੇ ਨੂੰ ਇਸ ਕਰਕੇ ਕਿਉਂਕਿ ਸਾਹਮਣੇ ਵੀ ਕੁਛ ਇਹੋ ਜਿਹੇ ਸਮੀਕਰਨ ਬਣਦੇ ਆ, ਕਿਉਂਕਿ ਜੇ ਕਵਿਤਾ ਖੰਨਾ ਨੂੰ ਸੀਟ ਮਿਲਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਤਾਂ ਵੀ, ਜੇ ਸਵਰਨ ਸਲਾਰੀਆ ਨੂੰ ਮਿਲਦੀ ਹੈ ਤਾਂ ਵੀ, ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਉੱਥੇ ਹਿੰਦੂ ਵੋਟ ਕਾਫੀ ਪੱਕੀ ਸਟਰੋਂਗ ਆ। ਕਿਉਂਕਿ 2014 ਦੇ ਇਲੈਕਸ਼ਨ 'ਚ ਵੀ ਇਹਨਾਂ ਦੀ ਅੱਛੀ ਖਾਸੀ ਵੋਟ ਨਿਕਲੀ ਸੀ ਕਿ ਆਮ ਆਦਮੀ ਪਾਰਟੀ ਵਾਲਿਆਂ ਦੀ। ਵਿਧਾਨ ਸਭਾ ਇਲੈਕਸ਼ਨ 'ਚ ਬੇਸ਼ੱਕ ਇਹਨਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਸੀ, ਪਰ ਵੋਟ ਫਿਰ ਵੀ ਮੇਰੇ ਖਿਆਲ ਦੇ ਨਾਲ ਗੁਰਦਾਸਪੁਰ 'ਚੋਂ 1 ਲੱਖ ਤੋਂ ਉੱਤੇ ਲੈ ਗਏ ਸਨ ਜੀ। ਸੋ ਬਹਰਹਾਲ ਅਸੀਂ ਦੇਖ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਚਾਂਸ ਇਸ ਕਰਕੇ ਲੈਣਾ ਚਾਹੁੰਦੀ ਹੈ ਕਿ ਜੇ ਸਾਡੀ ਉਹ ਪਿਛਲੀ ਵੋਟ ਉਨੀ ਦੀ ਉਨੀ ਰਹਿੰਦੀ ਆ, ਅੱਗੇ ਜੇ ਕੋਈ ਅਸੀਂ ਇਸ ਤਰ੍ਹਾਂ ਦਾ ਚਿਹਰਾ ਪੇਸ਼ ਕਰਦੇ ਹਾਂ ਤੇ ਉਹ ਵੋਟ % ਸਾਡਾ ਵੱਧ ਸਕਦਾ। ਉਹਦੇ 'ਚ ਨਤੀਜਾ ਅੱਗੇ ਕੀ ਰਹੇਗਾ ਉਹ ਸਮਾਂ ਦੱਸੂਗਾ। ਪਰ ਦੂਜੇ ਪਾਸੇ ਕਾਂਗਰਸ ਨੇ ਵੀ ਅੱਜ ਕਾਫੀ ਇਸ ਦੁਬਿਧਾ ਨੂੰ ਵਧਾ ਦਿੱਤਾ ਕਿ ਉੱਥੋਂ ਕੌਣ ਹੋਊਗਾ, ਕਿਉਂਕਿ ਜਾਖੜ ਸਾਹਿਬ ਨੇ ਕਹਿਤਾ, ਕਹਿੰਦੇ ਜੀ ਕਿ ਬਾਜਵਾ ਪਰਿਵਾਰ ਨੂੰ ਟਿਕਟ ਦੇ ਦਿੱਤੀ ਜਾਵੇ, ਜਦ ਕਿ ਜਿਹੜੇ ਕਾਂਗਰਸੀ ਆਗੂ ਆ ਉਹ ਕਹਿੰਦੇ ਆ ਕਿ ਜਾਖੜ ਸਾਹਿਬ ਚੋਣ ਲੜੇ। ਇਹ ਆਪਸ ਦੇ ਵਿੱਚ ਅੱਗੇ ਤੇ ਇਸ ਗੱਲੋਂ ਲੜੀ ਜਾਂਦੇ ਹੁੰਦੇ ਸੀ ਕਿ ਟਿਕਟ ਮੈਂ ਲੈਣੀ ਹੈ, ਟਿਕਟ ਮੈਂ ਲੈਣੀ ਆ। ਹੁਣ ਇਸ ਗੱਲੋਂ ਲੜੀ ਜਾਂਦੇ ਆ ਕਿ ਟਿਕਟ ਤੂੰ ਲੈ, ਕਿਉਂਕਿ ਟਰਮ ਬੜੀ ਛੋਟੀ ਹੈ ਜੀ। ਜਾਖੜ ਸਾਹਿਬ ਇਹ ਜੂਆ ਨਹੀਂ ਖੇਡਣਾ ਚਾਹੁੰਦੇ ਸ਼ਾਇਦ, ਕਿਉਂਕਿ ਉਹ 2 ਚੋਣਾਂ ਅੱਗੇ ਲਗਾਤਾਰ ਹਾਰ ਚੁੱਕੇ ਆ। ਜੇ ਤੀਜੀ ਹਾਰਦੇ ਉਹਨਾਂ ਨੂੰ ਇਹ ਆ ਕਿ ਕੱਲ ਨੂੰ ਕੋਈ ਪਾਰਟੀ 'ਚ ਉੱਠ ਕੇ ਨਾ ਕਹਿ ਦੇ ਕਿ ਬੰਦਾ ਜਿੱਤਦਾ ਤੇ ਹੈ ਨਹੀਂ, ਪ੍ਰਧਾਨ ਕਾਹਦਾ ਹੈ, ਛਣਕਣੇ ਦਾ ਜੀ। ਸੋ ਇਸ ਕਰਕੇ ਜਾਖੜ ਸਾਹਿਬ ਵੀ ਜਿਹੜੇ ਉਹ ਥੋੜੇ ਜਿਹੇ ਢਿੱਲੇ ਨਜ਼ਰ ਆਉਂਦੇ ਆ, ਪਰ ਆਮ ਆਦਮੀ ਪਾਰਟੀ ਕਸੀ ਨਜ਼ਰ ਆਉਂਦੀ ਹੈ। ਭਗਵੰਤ ਮਾਨ ਨੇ ਜਿੱਦਾਂ ਕਿਹਾ ਕਿ ਅਸੀਂ ਇਹਨੂੰ ਅੱਜ ਚੈਲੰਜ ਦੇ ਤੌਰ ਤੇ ਲੈਂਦੇ ਹਾਂ ਔਰ ਅਸੀਂ ਇਸ ਚੈਲੰਜ ਨੂੰ ਐਕਸੈਪਟ ਕਰਕੇ ਇਸ ਚੈਲੰਜ ਨੂੰ ਸਿਰੇ ਵੀ ਚਾੜਾਂਗੇ, ਤਾਂ ਇਹ ਤੋਂ ਲੱਗਦਾ ਕਿ ਭਗਵੰਤ ਮਾਨ ਆਪਣਾ ਪਹਿਲਾ ਟੈਸਟ ਦੇਣ ਲਈ ਪੂਰਾ ਤਿਆਰ ਆ। ਪਰ ਇਹ ਟੈਸਟ ਏਦਾਂ ਪਾਸ ਨਹੀਂ ਹੋਣਾ, ਇਸ ਟੈਸਟ ਲਈ ਕਾਫੀ ਮਿਹਨਤ ਕਰਨੀ ਪੈਣੀ ਹੈ। ਸੋ ਦੇਖਦੇ ਆ ਭਗਵੰਤ ਮਾਨ ਕਿਹੋ ਜਿਹਾ ਢਿੱਲ ਲਾਉਂਦਾ, ਕਿਹੋ ਜਿਹਾ ਜ਼ੋਰ ਲਾਉਂਦਾ। ਜੇ ਆਮ ਆਦਮੀ ਪਾਰਟੀ ਚਾਹੇ ਜਿੱਤੇ ਚਾਹੇ ਹਾਰੇ, ਜੇ ਚੰਗਾ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਹੈ ਜਿਹੜੀ ਜੋ ਅੱਗੇ ਪੈਰੋਂ ਉਖੜ ਗਈ ਸੀ ਇੱਕ ਵੇਲੇ, ਉਹ ਪੈਰਾਂ ਤੇ ਫੇਰ ਖੜੀ ਹੋ ਸਕਦੀ ਹੈ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰ ਲਈਏ, ਪੰਜਾਬ ਵਿੱਚ ਮਿਡ ਡੇ ਮੀਲ ਯੋਜਨਾ ਦਮ ਤੋੜਨ ਲੱਗੀ। ਦੇਖੋ ਸਾਰੀਆਂ ਸਕੀਮਾਂ ਹੀ ਆ ਨਾ ਜਿਹੜੀਆਂ ਸੋਸ਼ਲ ਸਿਕਿਉਰਿਟੀ ਵਾਲੀਆਂ, ਤਕਰੀਬਨ ਪੰਜਾਬ ਦੇ ਵਿੱਚ ਮੁੱਦੇ ਮੂੰਹ ਟਿਕਦੀਆਂ ਪਈਆਂ। ਤੁਸੀਂ ਹੋਰ ਤੇ ਹੋਰ ਛੱਡੋ, ਵਿਦਿਅਕ ਸੈਸ਼ਨ ਲੰਘ ਗਿਆ, ਜਵਾਕਾਂ ਨੂੰ ਹੁਣ ਤੱਕ ਕਿਤਾਬਾਂ ਨਹੀਂ ਮਿਲੀਆਂ। ਆ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫਾ ਆਉਂਦਾ ਉਹ ਵੀ ਰੁਕਿਆ ਪਿਆ 2-2.5 ਸਾਲ ਤੋਂ। ਅੱਧਾ ਪਚੱਧਾ ਕਿਸੇ ਨੂੰ ਮਿਲਿਆ, ਕਿਸੇ ਨੂੰ ਨਹੀਂ ਮਿਲਿਆ, ਤੇ ਕਈ ਤੇ ਇਹੋ ਜਿਹੇ ਜਿਨ੍ਹਾਂ ਨੂੰ 2-2.5 ਸਾਲ ਹੋ ਗਏ ਨਹੀਂ ਮਿਲਿਆ ਜੀ। ਉਹਦੇ 'ਚ ਕਾਲਜਾਂ ਦਾ ਬੜਾ ਜਲੂਸ ਨਿਕਲਿਆ ਪਿਆ ਜਿਨ੍ਹਾਂ ਨੇ ਉਹ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੁੰਦਾ। ਖੈਰ, ਤੀਜੀ ਆਟਾ ਦਾਲ ਸਕੀਮ ਹੈ ਉਹ ਵੀ ਲੰਗੜਾ ਕੇ ਚੱਲਦੀ ਪਈ ਆ। ਦਾਲ ਦੁਲ ਕੋਈ ਨਹੀਂ ਆਉਂਦੀ, ਕਿਉਂਕਿ ਦਾਲ ਦਾ ਜਿੰਨਾ ਲੋਕਲ ਸਰਕਾਰ ਦਾ ਆਟਾ ਤੇ ਫੂਡ ਸਿਕਿਉਰਿਟੀ ਵਾਲੇ ਕਾਨੂੰਨ 'ਚੋਂ ਇਹਨਾਂ ਨੂੰ ਮਿਲੀ ਜਾਂਦਾ, ਕਣਕ ਦਾ ਪੈਸਾ ਆ ਜਾਂਦਾ। ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਾਜ ਭਲਾਈ ਸਕੀਮਾਂ ਨੇ, ਲੋਕ ਭਲਾਈ ਸਕੀਮਾਂ ਨੇ, ਉਹ ਸਾਰੀਆਂ ਪੰਜਾਬ ਦੇ ਵਿੱਚ ਨਾ ਬਿਲਕੁਲ ਫਲੋਪ ਜਿਹੀਆਂ ਹੋ ਗਈਆਂ ਲੱਗਦੀਆਂ। ਇਹਨਾਂ ਨੇ ਸ਼ੁਰੂ ਕੀਤੀ ਸੀ ਬੜਾ ਬੈਂਡ ਵਾਜਾ ਵਜਾ ਕੇ, ਆ ਜੀ ਰਸੋਈ ਆ ਸਾਡੀ ਆਪਣੀ ਰਸੋਈ ਆ, 5 ਰੁਪਏ ਪਲੇਟ, 5 ਰੁਪਏ ਪਲੇਟ। ਤੇ ਉਹ ਲੋਕੀ ਕਹਿੰਦੇ ਸੀ ਕਿ 5 ਰੁਪਏ ਪਲੇਟ ਚੱਲੂ ਕਿੰਨਾ ਕੁ ਚਿਰ। ਉਹੀ ਗੱਲ ਹੋ ਗਈ ਆ, ਥੋੜੇ ਹਫ਼ਤੇ ਚੱਲੀ ਆ ਤੇ ਆਪਣੀ ਰਸੋਈ ਨੇ ਵੀ ਬੂਹੇ ਟੋਲੇ ਆ, ਗਰੀਬ ਬੰਦਾ ਕਿੱਥੇ ਜਾਵੇ। ਸੋ ਇਹ ਹੁਣ ਜਿਹੜੀ ਮਿਡ ਡੇ ਮੀਲ ਸਕੀਮ ਸੀ, ਬੜੀ ਵੱਡੀ ਸਕੀਮ ਸੀ ਭਾਰਤ ਸਰਕਾਰ ਦੀ, ਉਹਦਾ ਵੀ ਬੇੜਾ ਗਰਕ ਹੋ ਗਿਆ ਪੰਜਾਬ ਦੇ ਵਿੱਚ। ਬਹੁਤ ਸਾਰੇ ਸਕੂਲਾਂ 'ਚ ਹੱਥ ਖੜੇ ਹੋ ਗਏ, ਉਹ ਕਹਿੰਦੇ ਕਿ ਅਸੀਂ ਖਾਣਾ ਨਹੀਂ ਦੇ ਸਕਦੇ। ਹੁਣ ਦੇਖੋ ਮਾਸਟਰ ਆਪਣੀ ਜੇਬ 'ਚੋਂ ਖਾਣਾ ਕਿੱਥੋਂ ਦੇਈ ਜਾਣ, ਕਿਉਂਕਿ ਪੈਸਾ ਕਈ ਸਕੂਲਾਂ ਦੇ ਵਿੱਚ 4-4 ਮਹੀਨੇ ਤੋਂ 5-5 ਮਹੀਨੇ ਤੋਂ ਨਹੀਂ ਆਇਆ। ਅਧਿਆਪਕ ਵਿਚਾਰੇ ਆਪਣੀ ਜੇਬ 'ਚੋਂ ਕੰਮ ਚਲਾਉਂਦੇ ਰਹੇ, ਹਾਰ ਕੇ ਉਹ ਕਹਿੰਦੇ ਕਿ ਅਸੀਂ ਇਹ ਜਵਾਕ ਜਿਹੜੇ ਉਹ ਆਪਣੇ ਹੀ ਸਮਝਦੇ ਹਾਂ, ਪਰ ਕੀ ਕਰੀਏ, ਜਿਹੜੇ ਆਪਦੇ ਢਿੱਡੋਂ ਜੰਮੇ ਆ, ਰੋਟੀ ਉਹਨਾਂ ਨੂੰ ਵੀ ਖਵਾਉਣੀ ਹੈ ਨਾ ਘਰੇ, ਹੁਣ ਅਸੀਂ ਕੀ ਕਰੀਏ। ਸੋ ਬਹੁਤ ਸਾਰੇ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਬੰਦ ਹੋ ਗਿਆ ਜਾਂ ਬੰਦ ਹੋ ਰਿਹਾ,
ਜਾਂ ਬੰਦ ਹੋ ਜਾਏਗਾ, ਕਿਉਂਕਿ ਕੇਂਦਰ ਨੇ ਆਪਣਾ ਹਿੱਸਾ ਜਾਰੀ ਕੀਤਾ। ਜਿਹੜੀ ਸਾਡੀ ਇੱਥੋਂ ਦੀ ਸਰਕਾਰ ਆ ਉਹਨੇ ਜਿਹੜੇ 40 ਪੈਸੇ ਪਾਉਣੇ ਆ ਰੁਪਈਏ 'ਚ 60 ਪੈਸੇ ਤੇ ਆ ਗਏ, ਜਿਹੜੇ 40 ਪੈਸੇ ਪਾਉਣੇ ਇਹ ਪਾ ਨਹੀਂ ਰਹੇ। ਹੁਣ ਇੰਤਜ਼ਾਮਾਤ ਜਦੋਂ ਤੱਕ ਨਹੀਂ ਹੁੰਦੇ, ਮਿਡ ਡੇ ਮੀਲ ਸਕੀਮ ਦਾ ਬੁਰਾ ਹਾਲ ਆ। ਜੇ ਸਕੀਮ ਫਲੋਪ ਹੁੰਦੀ ਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿੱਥੇ ਦਲਿਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਸ ਪੰਜਾਬ ਦੇ ਵਿੱਚ ਸਮਾਜ ਭਲਾਈ ਸਕੀਮਾਂ ਦਾ ਇੱਕ ਤੋਂ ਬਾਅਦ ਇੱਕ ਡਿੱਗ ਜਾਣਾ ਇਹ ਦਰਸਾਉਂਦਾ ਕਿ ਇੱਥੋਂ ਦੇ ਜਿਹੜੇ ਲੋਕਲ ਹਾਕਮ ਆ ਉਹ ਇਹਨਾਂ ਨੂੰ ਗੱਲੀਂ ਬਾਤੀ ਤੇ ਬਹੁਤ ਚਿਤਾਉਂਦੇ ਆ, ਬੜਾ ਅਹਿਸਾਸ ਕਰਾਉਂਦੇ ਆ ਕਿ ਅਸੀਂ ਤੁਹਾਡੇ ਹਾਂ, ਪਰ ਦਿਲੋਂ ਉਹਨਾਂ ਦੇ ਬਹੁਤ ਵਿਚਾਰਾਂ 'ਚ ਖੋਟ ਆ। ਉਸ ਖੋਟ ਦੇ ਚੱਲਦਿਆਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਡਿੱਗ ਪਈਆਂ, ਔਰ ਇਹਨਾਂ ਸਕੀਮਾਂ ਦੇ ਡਿੱਗਣ ਦਾ ਮਤਲਬ ਆ ਕਿ ਗਰੀਬ ਤਬਕਾ ਜਿਹੜਾ ਉਹ ਪ੍ਰਭਾਵਿਤ ਹੋਏਗਾ। ਔਰ ਬਹੁਤ ਵੱਡੇ ਪੱਧਰ ਤੇ ਆ ਜਿਹੜੇ ਖਾਸ ਤੌਰ ਤੇ ਮਿਡ ਡੇ ਮੀਲ 'ਚ ਜਵਾਕ ਆਉਂਦੇ ਆ, ਕੁਛ ਤੇ ਵਿਚਾਰੇ ਖਾਣ ਨੂੰ ਹੀ ਆ ਜਾਂਦੇ ਆ ਤੇ ਚਲੋ ਪੇਟ ਦੇ ਵਿੱਚ ਦਾਣਾ ਤੇ ਪੈ ਜਾਊ, ਥੋੜਾ ਬਹੁਤ ਜੇ ਖਾਣੇ 'ਚ ਪੜ੍ਹਾਈ ਵਾਲਾ ਕੰਮ ਪੈ ਗਿਆ ਉਹ ਝੁੰਗਾ ਰੂੰਗਾ ਹੋ ਗਿਆ। ਸੋ ਮੇਰੇ ਖਿਆਲ ਦੇ ਨਾਲ ਮਿਡ ਡੇ ਮੀਲ ਸਕੀਮ ਚੱਲਣੀ ਚਾਹੀਦੀ ਸੀ, ਪਰ ਜੇ ਇਹ ਇਸੇ ਤਰ੍ਹਾਂ ਹੀ ਚੱਲਦੇ ਰਹੇ ਤੇ ਲੱਗਦਾ ਪੱਕੇ ਤੌਰ ਤੇ ਚੱਲ ਜਾਣੀ ਹੈ, ਚੱਲ ਹੀ ਜਾਣੀ ਹੈ। ਜੀ ਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨਾਂ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।